ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋ ਜੁਗ ਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥਾ ਕਵਨ ਬਰਨ ਨਾਮ ਬਰਨਤ ਸੁਮਤ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥਾ ਕਵਨ ਕਰਮ ਨਾਨਤ ਸਮਤ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ शरण तुम्हारी आयो नानक के प्रभ साथ सो कहो टल गुर सेविया अहनिस सहज सुभाए दर्शन परसै गुरु कै जन्म मरण दुख जाहे जेता जियो पिंड सब तेरा तू अंतर जामी पुरख भगवान दासन दास कह जन नानक जेहा तू कराए है तेहा हाउ करी बखियान दासन दास कह जन नानक जेहा तू कराए है तेहा हाउ करी बखियान ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ।
ਹਰ ਸੇਵਾ ਪੜਤਾਲ। ਇਕ ਓੰਕਾਰ ਸਤਿਗੁਰ ਪ੍ਰਸਾਦ। ਸੁਭ ਬਚਨ ਬੋਲ ਗੁਣ ਅਮੋਲ। ਕਿੰਕਰੀ ਵਿਕਾਰ ਦੇਖਰੀ ਵਿਚਾਰ। ਗੁਰ ਸ਼ਬਦ ਧਿਆਈ ਮਹਿਲ ਪਾਈ। ਹਰ ਸੰਗ ਰੰਗ ਕਰਤੀ ਮਹਾਕੀਲਾ। ਸੁਭ ਬਚਨ ਬੋਲ ਗੁਣ ਅਮੋਲਾ। ਕਿੰਕਰੀ ਵਿਕਾਰ ਦੇਖਰੀ ਵਿਚਾਰ। ਗੁਰ ਸ਼ਬਦ ਧਿਆਏ ਮਹਿਲ ਪਾਈ। ਹਰ ਸੰਗ ਰੰਗ ਕਰਤੀ ਮਹਾਕੀਲ। ਰਹਾਉ ਸੁਪਨਰੀ ਸੰਸਾਰ ਮਿਠਨੀ ਵਿਸਥਾਰ। ਸਖੀ ਕਾਏ ਮੋਹਿ ਮੋਹਿਲੀ ਪ੍ਰਤੀਤ ਹਿਰਦੈ ਮੇਲਾ। ਸਰਬਰੀ ਪ੍ਰੀਤ ਪਿਆਰ ਤਬ ਸਦਾਰੀ ਦਿਆਰ। ਕਾਏ ਆਨ ਆਨ ਰੁਚੀਐ ਹਰ ਸੰਗ ਸੰਗ ਖਟੀਐ। ਜੋ ਸਾਧ ਸੰਗ ਪਾਏ ਕਹੋ ਨਾਨਕ ਹਰਿ ਧਿਆਈ। ਅਬ ਰਹੇ ਜਮਹਿ ਮੇਲਾ। ਜੋ ਸਾਧ ਸੰਗ ਪਾਏ ਕਹੋ ਨਾਨਕ ਹਰਿ ਧਿਆਈ। ਅਬ ਰਹੇ ਜਮਹਿ ਮੇਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਪਾਵਨ ਗੁਰਬਾਣੀ ਦੇ ਜਾਪ ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ। ਆਓ ਸਾਧ ਸੰਗਤ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲਿਆਂ ਬਣਾਉਣ ਲਈ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਕਿਉਂਕਿ ਦੁਨੀਆ ਵਿੱਚ ਹੋਰ ਲਾਹੇ ਬਹੁਤ ਤਰ੍ਹਾਂ ਕਰਕੇ ਪ੍ਰਾਪਤ ਹੋ ਜਾਂਦੇ ਨੇ। ਉਹ ਸੰਸਾਰ ਦੇ ਅੰਦਰ ਤਨ ਦੇ ਲਾਹੇ ਹੈ, ਪਰ ਸਾਧ ਸੰਗਤ ਜਿਹੜਾ ਆਤਮਿਕ ਲਾਹਾ ਹੈ ਕੇਵਲ ਗੁਰੂ ਚਰਨਾਂ ਵਿੱਚ ਜੁੜ ਕੇ ਗੁਰੂ ਕੀ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦਾ ਜਸ ਸਰਵਣ ਕਰਕੇ ਹੀ ਮਿਲ ਸਕਦਾ ਹੈ। ਦੁਨੀਆ ਦੇ ਜਿੰਨੇ ਵੀ ਸੰਸਾਰ ਦੇ ਲਾਹੇ ਜਿਤਨੇ ਵੀ ਲਾਭ ਹਨ ਉਹ ਕੇਵਲ ਦੁਨੀਆ ਤੱਕ ਸੀਮਿਤ ਨੇ, ਪਰ ਜੋ ਵਾਹਿਗੁਰੂ ਦੀ ਬੰਦਗੀ ਦਾ ਆਤਮਿਕ ਲਾਹਾ ਪ੍ਰਾਪਤ ਹੁੰਦਾ ਹੈ ਉਹ ਪਰਮੇਸ਼ਰ ਦੇ ਦਰ ਤੱਕ ਨਾਲ ਜਾਂਦਾ ਹੈ। ਸੋ ਇਸ ਲਈ ਆਓ ਪਿਆਰ ਦੇ ਨਾਲ ਹੋਰ ਵੀ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਦੀਵ ਕਾਲ ਵਾਸਤੇ ਸੱਚਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਰੂਪ ਸਖੀ ਦਾ ਅਲੰਕਾਰ ਬਣਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਪ੍ਰਮਾਤਮਾ ਦੀ ਯਾਦ ਦਿਵਾ ਰਹੇ ਨੇ। ਹੇ ਜਗਿਆਸੂ ਰੂਪ ਸਖੀ,
ਜਗਤ ਅੰਦਰ ਅਵਿਦਿਆ ਰੂਪ ਨੀਂਦਰਾ ਆਉਣੇ ਕਰਕੇ ਸੰਸਾਰ ਜੋ ਅਸਤ ਹੈ ਤੈਨੂੰ ਸੱਚਾ ਭਾਸ ਰਿਹਾ ਹੈ। ਸੰਸਾਰ ਜੋ ਜਿਹਦੇ ਬਾਬਤ ਹਜ਼ੂਰ ਨੇ ਝੂਠਾ ਜਣਾਇਆ ਹੈ ਤੈਨੂੰ ਸਦੀਵ ਕਾਲ ਦਾ ਹੀ ਸੱਚਾ ਲੱਗ ਰਿਹਾ ਹੈ। ਇਸ ਲਈ ਗਿਆਨ ਅਵਸਥਾ ਵਿੱਚ ਆ ਕੇ ਜਾਗਰਤ ਹੋ ਕਰਕੇ ਪਿਆਰੇ ਪਤੀ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜਨਾ ਕਰ, ਕਿਉਂਕਿ ਅਵਿਦਿਆ ਦੀ ਨੀਂਦਰਾ ਵਿੱਚ ਸੁੱਤਿਆ ਹੋਇਆ ਉਸ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਵਾਹਿਗੁਰੂ ਦੀ ਯਾਦ ਵਿਸਰਣੇ ਕਰਕੇ ਕੇਵਲ ਸੰਸਾਰ ਦੇ ਤਾਈਂ ਹੀ ਸੀਮਤ ਰਹਿਣਾ ਕੀਤਾ ਹੈ। ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦੀ ਯਾਦ ਦਿਵਾਉਂਦਿਆਂ ਹੋਇਆਂ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ ਹੈ ਔਰ ਸਾਧ ਸੰਗਤ ਦੀ ਨਾਲ ਮਹਾਨਤਾ ਦਰਸਾਈ ਹੈ ਕਿ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਭਾਵਨਾ ਦੇ ਨਾਲ ਗੁਰੂ ਕੀ ਸੰਗਤ ਕਰਦਾ ਹੈ, ਸਾਧ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦੇ ਜਸ ਉਚਾਰਨ ਕਰਦਾ ਹੈ, ਸਾਧ ਸੰਗਤ ਦੁਆਰਾ ਹੀ ਉਹ ਰਮਿਆ ਹੋਇਆ ਪਿਆਰਾ ਪਰਮਾਤਮਾ ਵਿਸਰਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਮਿਲ ਜਾਂਦਾ ਹੈ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਾਵਨ ਵਚਨ ਹਨ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਹਰੀ ਅਕਾਲ ਪੁਰਖ ਪਰਮਾਤਮਾ ਆਪਣੀ ਸਾਧ ਸੰਗਤ ਦੇ ਵਿੱਚ ਵਸਦਾ ਹੈ। ਜਿਨ੍ਹਾਂ ਦੀ ਰਸਨਾ ਤੋਂ ਵਾਹਿਗੁਰੂ ਦੇ ਗੁਣ ਗਾਏ ਜਾਂਦੇ ਨੇ ਪਿਆਰਾ ਪਰਮਾਤਮਾ ਉਹਨਾਂ ਸਾਧੂ ਜਨਾਂ ਦੀ ਰਸਨਾ ਤੇ ਸਦਾ ਹੀ ਵਸ ਕਰਕੇ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਨੇ। ਆਓ ਸਾਧ ਸੰਗਤ ਭਾਵਨਾ ਦੇ ਨਾਲ ਗੁਰੂ ਦਾ ਪਾਵਨ ਉਪਦੇਸ਼ ਸੁਣ ਕੇ ਹਿਰਦਿਆਂ ਵਿੱਚ ਵਸਾਉਣ ਦਾ ਯਤਨ ਕਰੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ, ਪਿਆਰ ਅਦਬ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ। ਘਰ ਸੇਵਾ ਪੜਤਾਲ ਇਕ ਓੰਕਾਰ ਸਤਿਗੁਰ ਪ੍ਰਸਾਦ। ਸਾਰੰਗ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਛੇਵੇਂ ਸੁਰ ਤਾਲ ਵਿੱਚ ਪੜਤਾਲ ਇਹ ਛੰਦ ਉਚਾਰਨ ਕਰ ਰਹੇ ਨੇ। ਇਹਦੇ ਤੋਂ ਭਾਵ ਕਿ ਪਟ ਤਾਲ ਹਰ ਇੱਕ ਪੰਕਤੀ ਦੇ ਵਿੱਚ ਤਾਲ ਬਦਲਦਾ ਹੈ। ਜਦੋਂ ਰਾਗੀ ਸਿੰਘ ਇਸ ਸ਼ਬਦ ਨੂੰ ਰਾਗਾਂ ਦੇ ਵਿੱਚ ਗਾਇਨ ਕਰਦੇ ਨੇ ਪੜ ਤਾਲ ਪਟ ਤਾਲ ਬਾਰ-ਬਾਰ ਹਰ ਇੱਕ ਪੰਕਤੀ ਤੇ ਤਾਲ ਬਦਲ ਕਰਕੇ ਸਾਧ ਸੰਗਤ ਦੇ ਸ਼ਬਦ ਨੂੰ ਗਾਇਨ ਕੀਤਾ ਜਾਂਦਾ ਹੈ। ਔਰ ਸੁਰਾਂ ਦੇ ਵਿੱਚ ਛੇਵੇਂ ਸੁਰ ਤਾਲ ਦੇ ਵਿੱਚ ਘਰ ਤਾਲ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਨੂੰ ਉਚਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ ਹੈ ਘਰ ਸੇਵਾ ਪੜ ਤਾਲ, ਜਿਹਦੇ ਵਿੱਚ ਵਾਹਿਗੁਰੂ ਪਰਮਾਤਮਾ ਦੇ ਪੜਚੋਲ ਕੀਤੀ ਜਾਵੇ, ਪਰਮਾਤਮਾ ਦੇ ਸਰੂਪ ਦੀ ਭਾਲ ਕੀਤੀ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਗਿਆਨ ਸਰੂਪ ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤਾ ਹੈ ਜਿਸ ਦੁਆਰਾ ਉਸ ਵਾਹਿਗੁਰੂ ਪਰਮਾਤਮਾ ਦੀ ਖੋਜ ਕੀਤੀ ਜਾ ਰਹੀ ਹੈ। ਜੋ ਪਰਮਾਤਮਾ ਸਾਨੂੰ ਭੁੱਲਾ ਹੋਇਆ ਹੈ, ਸੰਸਾਰ ਦੀ ਜਗਤ ਦੀ ਮੋਹ ਮਮਤਾ ਦੇਖਣੇ ਕਰਕੇ ਇਹਦੇ ਵਿੱਚ ਗਲਤਾਨ ਹੋਣੇ ਕਾਰਨ ਉਸ ਪਰਮਾਤਮਾ ਦੀ ਖੋਜ ਕੀਤੀ ਗਈ। ਐਸਾ ਪੜਤਾਲ ਸਤਿਗੁਰਾਂ ਨੇ ਛੰਦ ਉਚਾਰਨ ਕੀਤਾ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਰਮਾਤਮਾ ਦਾ ਮੰਗਲ ਕੀਤਾ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਰਬੱਗ ਜੀਵਾਂ ਦਾ ਪ੍ਰਕਾਸ਼ਕ ਹੈ। ਉਸ ਵਾਹਿਗੁਰੂ ਦੀ ਸ਼ਕਤੀ ਨੂੰ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਐਸੇ ਸਤਿਗੁਰੂ ਜੀ ਹਨ ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਉਸ ਵਾਹਿਗੁਰੂ ਦੀ ਓੰਕਾਰ ਸ਼ਕਤੀ ਦੀ ਪੜਤਾਲ ਕੀਤੀ ਜਾਂਦੀ ਹੈ। ਜਿਨ੍ਹਾਂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਉਸ ਵਾਹਿਗੁਰੂ ਦਾ ਸਰੂਪ ਪਾਇਆ ਜਾਂਦਾ ਹੈ। ਸੁਭ ਬਚਨ ਬੋਲ ਗੁਣ ਅਮੋਲਾ। ਜਗਿਆਸੂ ਰੂਪ ਸਖੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਮਹਾਤਮਾ ਰੂਪ ਹੋ ਕਰਕੇ ਉਪਦੇਸ਼ ਦੇ ਰਹੇ ਹਨ। ਅਜੀਬ ਰੂਪ ਸਖੀ ਸ਼ੁਭ ਬਚਨਾਂ ਨੂੰ ਬੋਲਿਆ ਕਰ।
ਤਾਂ ਹੀ ਤੇਰੇ ਅੰਦਰ ਸ਼ੁਭ ਗੁਣ ਆਉਣਗੇ ਜੇ ਪਿਆਰੇ ਪ੍ਰਮਾਤਮਾ ਨੂੰ ਜਿਨ੍ਹਾਂ ਦੁਆਰਾ ਪ੍ਰਾਪਤੀ ਹੁੰਦੀ ਹੈ। ਸਾਧ ਸੰਗਤ, ਜਿਵੇਂ ਜਗਤ ਦੇ ਅੰਦਰ ਮਨੁੱਖ ਜਿਹੋ ਜਿਹੇ ਬੋਲ ਬੋਲਦਾ ਹੈ ਨਾ, ਉਹੋ ਜਿਹੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਜਿਹੋ ਜਿਹੇ ਕਰਮ ਕਰਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਦਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਜੇ ਮਨੁੱਖ ਧਰਮ ਦੇ ਮਾਰਗ ਤੇ ਚੱਲਦਾ ਹੈ ਫਿਰ ਉਹ ਧਰਮੀ ਅਖਵਾਉਂਦਾ ਹੈ, ਪਰ ਜੇ ਬੁਰੇ ਕਰਮ ਕਰੇ ਤੇ ਉਹਨੂੰ ਬੁਰਾ ਆਖਿਆ ਜਾਂਦਾ ਹੈ, ਪਾਪ ਕਰੇ ਤੇ ਪਾਪੀ ਆਖਿਆ ਜਾਂਦਾ, ਪੁੰਨ ਕਰਮ ਕਰੇ ਤੇ ਉਹਨੂੰ ਪੁੰਨੀ ਆਖਿਆ ਜਾਂਦਾ ਹੈ। ਕੋਈ ਦਾਨ ਕਰੇ ਉਹਨੂੰ ਦਾਨੀ ਆਖਿਆ ਜਾਂਦਾ ਹੈ। ਸਤਿਗੁਰਾਂ ਦੇ ਸਨਮੁਖ ਰਹੇ ਉਹਨੂੰ ਗੁਰਮੁਖ ਆਖਿਆ ਜਾਂਦਾ ਹੈ। ਸਤਿਗੁਰਾਂ ਤੋਂ ਬੇਮੁਖ ਹੋ ਜਾਵੇ ਤੇ ਉਹਨੂੰ ਮਨਮੁਖ ਅਸੀਂ ਕਹਿੰਦੇ ਹਾਂ। ਗਰੀਬ ਨਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਜੀਵ ਰੂਪ ਸਖੀ ਜਿਨ੍ਹਾਂ ਸ਼ੁਭ ਗੁਣਾ ਰੂਪ ਸ਼ਿੰਗਾਰਾਂ ਕਰਕੇ ਪਿਆਰਾ ਪਾਦੀ ਪਰਮਾਤਮਾ ਮਿਲਦਾ ਹੈ, ਉਹਨਾਂ ਦੀ ਜੇ ਪ੍ਰਾਪਤੀ ਕਰਨੀ ਚਾਹੁੰਦੀ ਹੈ ਤਾਂ ਸ਼ੁਭ ਵਚਨ ਬੋਲ, ਸ਼ੁਭ ਵਚਨਾਂ ਨੂੰ ਬੋਲਿਆ ਕਰ। ਜੋ ਬੋਲਣੇ ਯੋਗ ਵਚਨ ਹਨ, ਐਸੀ ਕਦੇ ਵੀ ਬੋਲ ਬਾਣੀ ਐਸੇ ਵਚਨ ਨਾ ਬੋਲਿਆ ਕਰ ਜਿਸ ਕਰਕੇ ਕਿਸੇ ਦਾ ਹਿਰਦਾ ਦੁੱਖ ਜਾਵੇ। ਐਸੇ ਅਜੋਗ ਲਫ਼ਜ਼ ਨਾ ਕਦੇ ਵੀ ਆਪਣੀ ਰਸਨਾ ਤੋਂ ਉਚਾਰਨ ਕਰੀ ਜਿਸ ਕਰਕੇ ਸ਼ੁਭ ਗੁਣਾਂ ਦੀ ਥਾਂ ਤੇ ਤੇਰੇ ਹਿਰਦੇ ਅੰਦਰ ਅਵਗਣ ਦ੍ਰਿੜ ਹੋ ਜਾਵਣ। ਸਾਧ ਸੰਗਤ, ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਕਿਉਂਕਿ ਜਿਹੜਾ ਕੋਈ ਮਨੁੱਖ ਫਿੱਕੇ ਬੋਲ ਬੋਲਦਾ ਹੈ, ਅਜੋਗ ਬੋਲ ਬੋਲਦਾ ਹੈ, ਉਹ ਕੱਲਾ ਸਾਧ ਸੰਗਤ ਉਹਦਾ ਤਨ ਨਹੀਂ ਫਿੱਕਾ ਹੁੰਦਾ, ਮਨ ਵੀ ਫਿੱਕਾ ਹੋ ਜਾਂਦਾ ਹੈ। ਅਜਿਹੇ ਅਜੋਗ ਬੋਲ ਕਰਕੇ ਕਿਸੇ ਦਾ ਹਿਰਦਾ ਦੁਖਾ ਦੇਣਾ, ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਹ ਜੀਵ ਦੀ ਹਾਲਤ ਦਰਸਾਈ ਹੈ ਆਸਾ ਕੀ ਵਾਰ ਵਿੱਚ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਛੱਡੀਐ, ਮੋਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹੈ ਸਜਾਏ। ਪਰਮੇਸ਼ਰ ਦੀ ਦਰਗਾਹ ਦੇ ਵਿੱਚ ਉਹ ਜੀਵ ਨੂੰ ਢੋਈ ਨਹੀਂ ਮਿਲਦੀ ਜਿਹੜਾ ਅਜੋਗ ਲਫ਼ਜ਼ ਹਰ ਸਮੇਂ ਬੋਲਦਾ ਤੇ ਦੂਸਰਿਆਂ ਦੇ ਵੀ ਹਿਰਦੇ ਦਿਖਾਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਾਣਾ ਲਹੈ ਸਜਾਏ। ਫਿਰ ਉਹ ਜੀਵ ਦੇ ਜਮ ਜੁੱਤੀਆਂ ਮਾਰਦੇ ਹਨ ਸਿਰਾਂ ਦੇ ਵਿੱਚ, ਜਿਹੜਾ ਐਸੇ ਅਜੋਗ ਲਫ਼ਜ਼ ਬੋਲ ਕਰਕੇ ਕਿਸੇ ਦੇ ਹਿਰਦੇ ਨੂੰ ਦਿਖਾ ਦਿੰਦਾ ਹੈ। ਤਾਂ ਹੀ ਸਿਆਣਿਆਂ ਨੇ ਆਖਿਆ ਹੈ, ਪਹਿਲਾਂ ਤੋਲੋ ਫਿਰ ਬੋਲੋ। ਜੋ ਕੁਝ ਵੀ ਆਪਣੀ ਰਸਨਾ ਤੋਂ ਬੋਲਣਾ ਹੈ ਉਹਨੂੰ ਪਹਿਲਾਂ ਵਿਚਾਰੋ ਕਿ ਇਹਦੇ ਨਾਲ ਕਿਸੇ ਦਾ ਹਿਰਦਾ ਤਾਂ ਨਹੀਂ ਮੈਂ ਦਿਖਾਉਣ ਵਾਲਾ। ਮੇਰੇ ਬੋਲ ਜੋ ਮੈਂ ਬੋਲ ਰਿਹਾ ਹਾਂ, ਕਿਸੇ ਦੇ ਮਨ ਨੂੰ ਕਿਸੇ ਤਰ੍ਹਾਂ ਕੋਈ ਖਫਾ ਤਾਂ ਨਾ ਹੋਵਾ ਕਰੇਗਾ, ਮੇਰੇ ਬੋਲ ਸੁਣ ਕਰਕੇ ਕੋਈ ਪਰੇਸ਼ਾਨ ਤਾਂ ਨਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਲਈ ਸਦਾ ਵਿਚਾਰ ਕਰਕੇ ਬੋਲਣਾ ਚਾਹੀਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰ ਰਹੇ ਨੇ, ਸ਼ੁਭ ਬਚਨ ਬੋਲ ਗੁਣ ਅਮੋਲ, ਤਾਂ ਅਮੋਲ ਗੁਣਾਂ ਦੀ ਤੈਨੂੰ ਪ੍ਰਾਪਤੀ ਹੋਵੇਗੀ। ਹੇ ਜੀਵ ਦੇ ਸ਼ੁਭ ਬਚਨਾਂ ਨੂੰ ਬੋਲੇਗਾ। ਸ਼ੁਭ ਬਚਨ ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ, ਜਿਹੜੇ ਆਪਣੇ ਰਸਨਾ ਤੋਂ ਸ਼ੁਭ ਬਚਨ ਬੋਲਣੇ ਹਨ, ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਨਾ ਹੈ, ਜਿਹੜੇ ਗੁਰਮਤਿ ਦੇ ਦਾਇਰੇ ਵਿੱਚ ਬੋਲਣ ਵਾਲੇ ਬੋਲ ਹਨ, ਐਸੇ ਸ਼ੁਭ ਚਿੰਤਨ ਗੋਬਿੰਦ ਰਮਨ ਨਿਰਮਲ ਸਾਧੂ ਸੰਗ ਰਮੇ ਹੋਏ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ ਕਰਨਾ, ਸਾਧ ਸੰਗਤ ਵਿੱਚ ਮਿਲ ਕੇ ਪਿਆਰੇ ਪਰਮਾਤਮਾ ਦੇ ਬੋਲਾਂ ਨੂੰ ਬੋਲਣਾ, ਐਸੇ ਜਿਹੜੇ ਸ਼ੁਭ ਗੁਣ ਹਨ। ਫਿਰ ਇਹਨਾਂ ਕਰਕੇ ਸਾਧ ਸੰਗਤ ਸੁਭਾਵਿਕ ਹੀ ਮਨੁੱਖ ਸ਼ੁਭ ਗੁਣਾਂ ਦਾ ਧਾਰਨੀ ਬਣ ਜਾਂਦਾ ਹੈ। ਸ਼ੁਭ ਗੁਣ ਐਸਾ ਇੱਕ ਗਹਿਣਾ ਹੈ ਜਿਹੜਾ ਸਾਧ ਸੰਗਤ ਨਾ ਤਾਂ ਚੋਰ ਚੁਰਾ ਸਕਦਾ ਹੈ, ਨਾ ਠਗਵਾਰਾ ਠੱਗ ਕੇ ਲੈ ਕੇ ਜਾ ਸਕਦਾ, ਨਾ ਇਹਨਾਂ ਸ਼ੁਭ ਗੁਣਾਂ ਨੂੰ ਅੱਗ ਸਾੜ ਸਕਦੀ ਹੈ, ਨਾ ਪਾਣੀ ਡੋਬ ਸਕਦਾ ਹੈ। ਪਰ ਤੱਕ ਦੇ ਜਿਹੜੇ ਦੁਨੀਆ ਦੇ ਗਹਿਣੇ ਹਨ, ਸੋਨੇ ਚਾਂਦੀ ਇਤਿਆਦਿ, ਇਹਨਾਂ ਨੂੰ ਚੋਰ ਚੁਰਾ ਵੀ ਸਕਦਾ ਹੈ, ਠਗਵਾਰਾ ਠੱਗ ਵੀ ਸਕਦਾ ਹੈ, ਅੱਗ ਸਾੜ ਸਕਦੀ, ਪਾਣੀ ਡੋਬ ਵੀ ਸਕਦਾ ਹੈ। ਪਰ ਹਜ਼ੂਰ ਨੇ ਫਰਮਾਨ ਕੀਤਾ, ਜਿਵੇਂ ਪ੍ਰਤੱਖ ਆਪਣੇ ਸਰੀਰ ਨੂੰ ਸ਼ਿੰਗਾਰਨ ਦੇ ਵਾਸਤੇ, ਤਨ ਨੂੰ ਸੋਹਣਾ ਬਣਾਉਣ ਦੇ ਵਾਸਤੇ ਸਾਧ ਸੰਗਤ ਗਹਿਣੇ ਧਾਰਨ ਕੀਤੇ ਜਾਂਦੇ ਨੇ, ਇਸੇ ਤਰ੍ਹਾਂ
ਆਤਮਾ ਨੂੰ ਸ਼ਿੰਗਾਰਨ ਦੇ ਵਾਸਤੇ ਸ਼ੁਭ ਗੁਣਾਂ ਰੂਪੀ ਗਹਿਣੇ ਧਾਰਨ ਕਰਨੇ ਪੈਂਦੇ ਹਨ। ਸਰੀਰ ਦਾ ਤਾਂ ਨਹੀਂ ਨਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਮੇਲ ਹੋਣ ਵਾਲਾ ਪਰਮਾਤਮਾ ਦੇ ਨਾਲ ਆਤਮਾ ਨੇ ਹੀ ਮਿਲਣਾ ਹੈ। ਜਿਵੇਂ ਪ੍ਰਤੱਖ ਇੱਕ ਔਰਤ ਆਪਣੇ ਪਤੀ ਦੀ ਖੁਸ਼ੀ ਵਾਸਤੇ ਆਪਣੇ ਤਨ ਨੂੰ ਸ਼ਿੰਗਾਰਦੀ ਹੈ, ਤਨ ਤੇ ਗਹਿਣੇ ਧਾਰਨ ਕਰਦੀ ਹੈ ਪਤੀ ਦੀ ਪ੍ਰਾਪਤੀ ਲਈ, ਪਤੀ ਨੂੰ ਪ੍ਰਸੰਨ ਕਰਨ ਦੇ ਵਾਸਤੇ। ਇਸੇ ਤਰ੍ਹਾਂ ਆਤਮਾ ਨੂੰ ਜਿਹੜੇ ਸ਼ੁਭ ਗੁਣਾਂ ਰੂਪੀ ਗਹਿਣੇ ਸ਼ਿੰਗਾਰ ਧਾਰਨ ਕਰਨਾ ਹੈ, ਇਹਨਾਂ ਦੁਆਰਾ ਪਤੀ ਪਰਮਾਤਮਾ ਦੀ ਪ੍ਰਸੰਨਤਾ ਮਿਲਦੀ ਹੈ, ਉਸ ਵਾਹਿਗੁਰੂ ਜੀ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਫਰਮਾਨ ਕਰ ਰਹੇ ਨੇ, ਇਸ ਲਈ ਇਹ ਜੀਵ ਰੂਪ ਸਖੀ ਸ਼ੁਭ ਬਚਨ ਬੋਲ ਗੁਣ ਅਮੋਲ। ਸ਼ੁਭ ਬਚਨਾਂ ਨੂੰ ਆਪਣੀ ਰਸਨਾ ਤੋਂ ਬੋਲਿਆ ਕਰ, ਜਿਸ ਕਰਕੇ ਅਮੋਲਕ ਤੈਨੂੰ ਗੁਣਾਂ ਦੀ ਪ੍ਰਾਪਤੀ ਹੋ ਜਾਵੇਗੀ, ਜਿਹੜੇ ਕਿਸੇ ਦੇ ਮੁੱਲ ਦਿੱਤਿਆਂ ਗੁਣ ਨਹੀਂ ਖਰੀਦੇ ਜਾ ਸਕਦੇ। ਜੇ ਕੋਈ ਕਹੇ ਕਿ ਦੁਨੀਆ ਭਰ ਦੇ ਸਾਰੇ ਜਿਤਨੇ ਵੀ ਸੰਸਾਰ ਦੇ ਗੁਣ ਹਨ ਉਹ ਮੈਂ ਪੈਸੇ ਦੇ ਕੇ ਖਰੀਦ ਲਵਾਂ, ਇਹ ਨਾਮੁਮਕਿਨ ਹੈ। ਸਤ ਸੰਗਤ ਤੇ ਪਰਮਾਤਮਾ ਦੀ ਦੇਣ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਜਿਸ ਵੀ ਸਗਰ ਦੇ ਜੀਵ ਨੂੰ ਕਿਸੇ ਨੂੰ ਗੁਣ ਦੇਣਾ ਹੈ, ਉਹ ਚਾਹੇ ਦੁਨਿਆਵੀ ਪੱਖ ਦੇ ਵਿੱਚ ਹੈ, ਚਾਹੇ ਆਤਮਿਕ ਪੱਖ ਵਿੱਚ, ਚਾਹੇ ਆਰਥਿਕ ਵਿੱਚ ਹੈ, ਸੰਸਾਰ ਦੇ ਵਿੱਚ, ਚਾਹੇ ਪਰਮਾਰਥ ਦੇ ਰਸਤੇ ਦਾ ਗੁਣ ਹੈ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਹੱਥਾਂ ਵਿੱਚ ਹੈ। ਨਹੀਂ ਤਾਂ ਬਹੁਤਾ ਯਤਨ ਕਰਨ ਦੇ ਬਾਵਜੂਦ ਵੀ ਕਈ ਵਾਰ ਸਾਡੇ ਤੋਂ ਗੁਣ ਨਹੀਂ ਸਿੱਖਿਆ ਜਾਂਦਾ। ਕਿਸੇ ਨੂੰ ਲਾਲਚ ਦੇ ਕੇ ਵੀ ਕਈ ਵਾਰ ਗੁਣ ਸਿੱਖਣ ਦਾ ਯਤਨ ਕਰਦੇ ਹਾਂ, ਪਰ ਫਿਰ ਵੀ ਸਾਡੇ ਪੱਲੇ ਨਹੀਂ ਪੈਂਦਾ, ਕਿਉਂਕਿ ਇਹ ਪਰਮਾਤਮਾ ਦੀ ਬਖਸ਼ੀ ਦਾਤ ਹੈ। ਵਾਹਿਗੁਰੂ ਜਿਸ ਜੀਵ ਤੇ ਤਰੁੱਠ ਜਾਂਦਾ ਹੈ, ਜੋ ਸ਼ੁਭ ਬੋਲ ਅਕਾਲ ਪੁਰਖ ਪਰਮਾਤਮਾ ਦੇ ਪ੍ਰਥਾਏ ਉਚਾਰਨ ਕਰਦਾ ਹੈ, ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ, ਫਿਰ ਉਹ ਵਾਹਿਗੁਰੂ ਦਿਆਲੂ ਦਇਆ ਦੇ ਘਰ ਵਿੱਚ ਆ ਕੇ ਪ੍ਰਸੰਨ ਹੋ ਕੇ ਜੀਵ ਦੇ ਹਿਰਦੇ ਵਿੱਚ ਐਸੇ ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰਦਾ ਹੈ। ਕਿੰ ਕਰੀ ਵਿਕਾਰ ਦੇਖਰੀ ਵਿਚਾਰਾ। ਕਿੰ ਕਰੀ, ਕਿੰ ਕਹਿੰਦੇ ਨੇ ਕਿਉਂ ਸੰਸਾਰ ਦੇ ਅੰਦਰ ਵਿਕਾਰ ਕਰਮ ਕਰਦੀ ਹੈ। हे ਜੀਵ ਰੂਪ ਸਖੀ, ਅਲਪਗਤਾ ਕਾਰਨ ਕਿਉਂ ਐਸੇ ਵਿਕਾਰ ਭਰੇ ਕਰਮਾਂ ਨੂੰ ਕਮਾ ਰਹੀ ਹੈ। हे ਅਲਪਗ ਮਨਮੁਖ ਜੀਵ, ਕਿਉਂ ਤੂੰ ਪਾਪ ਕਰਮਾਂ ਨੂੰ ਕਰਦਾ ਹੈ। ਐਵੇਂ ਜਗਤ ਦੇ ਨਾਸ਼ਵੰਤ ਵਿਕਾਰਾਂ ਦੇ ਵਿੱਚ ਗਲਤਾਨ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖ ਰੀ ਵਿਚਾਰ। हे ਸਖੀ ਤੂੰ ਵਿਚਾਰ ਕਰਕੇ ਦੇਖ, ਜਿਹੜੇ ਵਿਕਾਰ ਭਰੇ ਕਰਮਾਂ ਨੂੰ ਕਰਦੀ ਹੈ, ਇਹਨਾਂ ਦਾ ਫਲ ਕੀ ਮਿਲਦਾ, ਇਹਨਾਂ ਦਾ ਲਾਹਾ ਕੀ ਹੈ। ਕੇਵਲ ਤੁਸ਼ ਮਾਤਰ, ਜਿਵੇਂ ਕਟੋਰੇ ਵਿੱਚ ਪਾਣੀ ਭਰ ਕੇ ਰੱਖਿਆ ਜਾਵੇ ਤੇ ਉਹਦਾ ਕਿੰਨਾ ਕੁ ਸੁੱਖ ਹੁੰਦਾ ਹੈ, ਹਲਾਰਾ ਵੱਧ ਜਾਵੇ ਤੇ ਉਸੇ ਸਮੇਂ ਡੁੱਲ ਜਾਂਦਾ ਹੈ। ਇਹਨਾਂ ਕੋ ਇਹ ਸੰਸਾਰ ਦੇ ਵਿਕਾਰਾਂ ਦਾ, ਮੰਦ ਵਾਸ਼ਨਾਵਾਂ ਦਾ, ਬੁਰੇ ਕਰਮਾਂ ਦਾ ਸੁੱਖ ਹੈ, ਬਾਅਦ ਵਿੱਚ ਜਿਹੜਾ ਹੈ ਨਾ ਦੁੱਖ ਹੀ ਦੁੱਖ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖ ਰੀ ਵਿਚਾਰ। हे ਜੀਵ ਰੂਪ ਸਖੀ ਤੂੰ ਵਿਚਾਰ ਕਰਕੇ ਦੇਖ ਲੈ, ਇਹੋ ਹੀ ਤੱਤ ਨਿਕਲੇਗਾ ਕਿ ਐਸੇ ਵਿਕਾਰ ਭਰੇ ਕਰਮਾਂ ਦਾ ਜਿਹੜਾ ਨਤੀਜਾ ਇਹ ਬੁਰਾ ਹੀ ਨਿਕਲਦਾ ਹੈ। ਗੁਰ ਸ਼ਬਦ ਧਿਆਏ ਮਹਿਲ ਪਾਏ। ਜੇਕਰ ਵਾਹਿਗੁਰੂ ਜੀ ਦੇ ਸਰੂਪ ਰੂਪੀ ਮਹਿਲ ਦੀ ਪ੍ਰਾਪਤੀ ਕਰਨੀ ਚਾਹੁੰਦੀ ਹੈ, ਪਰਮਾਤਮਾ ਦੀ ਪ੍ਰਾਪਤੀ ਕਰਨੀ ਚਾਹੁੰਦੀ ਹੈ, ਤਾਂ ਫਿਰ ਗੁਰੂ ਸ਼ਬਦ ਦੁਆਰਾ ਪਰਮਾਤਮਾ ਨੂੰ ਧਿਆਇਆ ਕਰ। ਸਤਿਗੁਰਾਂ ਦੇ ਉਪਦੇਸ਼ ਦੀ ਧਾਰਨੀ ਬਣ ਕੇ ਉਸ ਪਤੀ ਪਿਆਰੇ ਪਰਮਾਤਮਾ ਦੀ ਯਾਦ ਵਿੱਚ ਜੁੜਿਆ ਕਰ। ਹਰ ਸੰਗ ਰੰਗ ਕਰਤੀ ਮਹਾਕੇਲਾ। ਕਿਉਂਕਿ ਜੋ ਵੀ ਜਗਤ ਵਿੱਚ ਮਹਾਤਮਾ ਰੂਪ ਸਖੀ ਨੇ ਪਿਆਰੇ ਪਰਮਾਤਮਾ ਦੀ ਸੰਗਤ ਕੀਤੀ ਹੈ, ਭਾਵ ਉਸ ਵਾਹਿਗੁਰੂ ਦੇ ਸੰਗੀ ਬਣ ਜਾਣਾ ਕੀਤਾ, ਕਰਤ ਮਹਾਕੇਲ ਮਹਾਨ ਕਣੇ ਆਨੰਦ ਉਸ ਨੇ ਪ੍ਰਾਪਤ ਕੀਤੇ। ਮਹਾਨ ਉਸ ਵਾਹਿਗੁਰੂ ਪਰਮਾਤਮਾ ਦੀ ਸੇਜਾ ਦਾ ਉਸ ਜੀਵ ਰੂਪ ਸਖੀ ਨੇ ਆਨੰਦ ਮਾਣਿਆ, ਜੋ ਕਹਿਣੇ ਕਥਨੇ ਤੋਂ ਬਾਹਰ ਹੈ। ਜਿਸ ਵੀ ਜੀਵ ਰੂਪ ਸਖੀ ਨੇ, ਜਿਸ ਗੁਰਮੁਖ ਪਿਆਰੇ ਨੇ ਗੁਰੂ ਸ਼ਬਦ ਦੀ ਕਮਾਈ ਕਰਕੇ ਪਰਮਾਤਮਾ ਦਾ ਚਿੰਤਨ ਕੀਤਾ, ਸ਼ੁਭ ਗੁਣਾਂ ਦੇ ਧਾਮਨੀ ਬਣ ਕੇ ਉਸ ਵਾਹਿਗੁਰੂ ਪਰਮਾਤਮਾ ਦੀ ਸੇਜਾ ਦੇ ਕਣੇ ਆਨੰਦ ਨੂੰ ਮਾਣਿਆ ਹੈ। ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ। ਸੁਪਨਰੀ ਸੰਸਾਰ ਮਿਥਨੀ ਵਿਸਥਾਰ। ਸੁਪਨ ਰੀ ਸੰਸਾਰ। हे ਜੀਵ ਰੂਪ ਸਖੀ, ਸੰਸਾਰ ਸਾਰਾ ਸੁਪਨੇ ਦੀ ਨਿਆਈ ਹੈ, ਪਰ ਇਸ ਨੂੰ ਤੂੰ ਸੱਚਾ ਸਮਝ ਬੈਠੀ ਹੈ।
ਜਿਉ ਸੁਪਨਾ ਆਰ ਪੇਖਣਾ ਤੈਸੇ ਜਗ ਕਉ ਜਾਨ। ਜਿਵੇਂ ਸੁਪਨਾ ਕਦੇ ਸੱਚਾ ਨਹੀਂ ਹੁੰਦਾ, ਸੁਪਨੇ ਦੇ ਵਿੱਚ ਮਨੁੱਖ ਕਦੇ ਖਿੜਖੜਾ ਕੇ ਹੱਸਣ ਲੱਗ ਪੈਂਦਾ, ਕਦੇ ਭੁੱਬਾ ਮਾਰ ਕੇ ਰੋਣ ਲੱਗ ਪੈਂਦਾ, ਕਦੇ ਤੜਫਕਣ ਲੱਗ ਪੈਂਦਾ, ਪਸੀਨੇ ਦੇ ਨਾਲ ਭਿੱਜ ਜਾਂਦਾ। ਸੁਪਨੇ ਦੇ ਵਿੱਚ ਐਸੀ ਹਾਲਤ ਹੋ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਸਾਰਾ ਜਿਹੜਾ ਹੈ ਨਾ, ਸੁਪਨੇ ਦੀ ਤਰ੍ਹਾਂ ਜਾਣਨਾ ਕਰ। ਜਿੰਨਾ ਵੀ ਜਗਤ ਦਾ ਵਿਸਥਾਰਾ ਹੈ, ਮਿਥਨੀ ਵਿਸਥਾਰ ਸਾਰਾ ਮਿਥਿਆ ਹੋਇਆ, ਨਾਸਵੰਤ ਹੈ, ਨਾ ਹੋਇਆ ਵਰਗਾ ਹੀ ਹੈ, ਸਦੀਵ ਕਾਲ ਵਾਸਤੇ ਸੱਚਾ ਨਹੀਂ ਹੈ। ਤੈਨੂੰ ਅਵਿਦਿਆ ਰੂਪ ਨੀਂਦਰਾ ਆਉਣੇ ਕਰਕੇ ਸੁਪਨਾ ਆ ਰਿਹਾ ਹੈ। ਜੇ ਸੁਪਨੇ ਦੇ ਵੀ ਸੰਸਾਰ ਤੈਨੂੰ ਸਾਰਾ ਸੱਚਾ ਲੱਗ ਰਿਹਾ ਹੈ, ਵਾਸਤਵ ਦੇ ਵੀ ਸੱਚ ਇਹ ਵੈ ਕਿ ਸਾਰਾ ਕੁਝ ਨਾ ਹੋਇਆ ਵਰਗਾ ਹੀ ਹੈ। ਸਖੀ ਕਾਇ ਮੋਹੇ ਮੋਹਿ ਲੀਏ ਪ੍ਰਤੀਤ ਹਿਰਦੈ ਮੇਲਾ। ਸਖੀ ਕਾਇ ਮੋਹਿ ਮੋਹਿ ਲੀ ਪ੍ਰਿਯ ਪ੍ਰੀਤ ਹਿਰਦੈ ਮੇਲ। हे ਜੀਵ ਰੂਪ ਸਖੀ ਤੂੰ ਆਪਣੇ ਮਨ ਨੂੰ ਇਹ ਨਾਸਵੰਤ ਤੇ ਜਿਹੜਾ ਸੰਸਾਰ ਸੁਪਨੇ ਦੀ ਤਰ੍ਹਾਂ ਹੈ, ਇਹਦੇ ਵਿੱਚ ਕਿਉਂ ਮੋਹਿਆ ਹੋਇਆ ਹੈ। ਪ੍ਰਿਯ ਨਾਮ ਪਤੀ ਪਰਮਾਤਮਾ ਦਾ ਹੈ, ਉਸ ਪਿਆਰੇ ਵਾਹਿਗੁਰੂ ਦੇ ਨਾਲ ਪ੍ਰੀਤ ਕਿਉਂ ਨਹੀਂ ਤੂੰ ਧਾਰਨ ਕਰਦੀ। ਪ੍ਰਿਯ ਪ੍ਰੀਤ ਹਿਰਦੈ ਮੇਲ, ਆਪਣੇ ਹਿਰਦੇ ਨੂੰ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮੇਲਣਾ ਕਰ। ਕਿਵੇਂ? ਹਿਰਦੇ ਵਿੱਚ ਪ੍ਰੀਤ ਧਾਰਨ ਕਰਕੇ, ਪਰਮਾਤਮਾ ਦੇ ਪ੍ਰਤੀ ਆਪਣੇ ਹਿਰਦੇ ਅੰਦਰ ਪਿਆਰ ਧਾਰਨ ਕਰ ਲੈ। ਸੁਭਾਵਿਕ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਤੂੰ ਮਿਲ ਜਾਵੇਂਗੀ। ਸੁਭਾਵਿਕ ਹੀ ਅਕਾਲ ਪੁਰਖ ਵਾਹਿਗੁਰੂ ਪਿਆਰਾ ਪਤੀ ਪਰਮਾਤਮਾ ਤੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਤੈਨੂੰ ਮਿਲੇਗਾ। ਜੇ ਹਿਰਦੇ ਅੰਦਰ ਉਸ ਪਿਆਰੇ ਪਰਮਾਤਮਾ ਦਾ ਸੱਚਾ ਪਿਆਰ ਧਾਰਨ ਕਰਕੇ ਰੱਖੇਂਗੀ, ਜਗਤ ਨੂੰ ਮਿਥਿਆ ਜਾਣ ਕੇ, ਸੰਸਾਰ ਦੇ ਸਾਰੇ ਸੁੱਖ ਨਾਸਵੰਤ ਜਾਣ ਕਰਕੇ ਕਿ ਸਦਾ ਵਾਸਤੇ ਰਹਿਣ ਵਾਲੇ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹੋ ਉਸ ਵਾਹਿਗੁਰੂ ਪਰਮਾਤਮਾ ਦੀ ਪ੍ਰੀਤ ਧਾਰਨ ਕਰ। ਸਰਬਰੀ ਪ੍ਰੀਤ ਪਿਆਰ। ਜਗਤ ਅੰਦਰ ਜਿੰਨੇ ਵੀ ਸੰਸਾਰ ਦੇ ਜੀਵ ਹੈ ਨਾ, ਉਹ ਪਿਆਰ ਸਰੂਪ ਪਰਮਾਤਮਾ ਸਭ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਸਰਬਰੀ ਪ੍ਰੀਤ ਪਿਆਰ ਤੇ ਜਿਹੜਾ ਸਰਬ ਸਰਬੱਗ ਜੀਵਾਂ ਦੇ ਅੰਦਰ ਵਰਤ ਰਿਹਾ ਹੈ, ਉਹ ਅਕਾਲ ਪੁਰਖ ਪਰਮਾਤਮਾ ਕੇਵਲ ਪਿਆਰ ਵਾਲਿਆਂ ਦੇ ਵਸ ਵਿੱਚ ਹੁੰਦਾ ਹੈ, ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਹੈ। ਹਜ਼ੂਰ ਨੇ ਗੁਰਬਾਣੀ ਵਿੱਚ ਬਚਨ ਉਚਾਰਿਆ ਹੈ, हे ਪਿਆਰੇ ਪਰਮਾਤਮਾ, ਸੰਸਾਰ ਦੇ ਅੰਦਰ ਮਨੁੱਖ ਭਾਵੇਂ ਕੋਈ ਵੇਦਾਂ ਸ਼ਾਸਤਰਾਂ ਨੂੰ ਪੜ੍ਹ ਲਵੇ, ਕਿੰਨੇ ਹੀ ਯਤਨ ਕਰ ਲਵੇ, ਤੀਰਥ ਯਾਤਰਾ ਕਰ ਲਵੇ, ਬਹੁਤ ਸੰਸਾਰ ਅੰਦਰ ਸਾਧਨ ਸਾਧ ਲੈਣਾ ਕਰੇ, ਪਰ ਫਿਰ ਵੀ ਤੂੰ ਵਸ ਵਿੱਚ ਨਹੀਂ ਆਉਂਦਾ। ਨਾ ਤੂੰ ਆਵਹਿ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵਹਿ ਵਸ ਬਹੁਤ ਘਿਣਾਵਣੇ, ਨਾ ਤੂੰ ਆਵਹਿ ਵਸ ਸੰਸਾਰ ਦੇ ਅੰਦਰ ਕਿਸੇ ਢੰਗ ਦੇ ਨਾਲ ਤੂੰ ਵਸ ਵਿੱਚ ਨਹੀਂ ਆਉਂਦਾ। ਚਾਹੇ ਨਾ ਤੂੰ ਆਵਹਿ ਵਸ ਤੀਰਥ ਨਾਹੀਐ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਤੂੰ ਤੀਰਥਾਂ ਤੇ ਇਕੱਲਾ ਇਸ਼ਨਾਨ ਕਰਨ ਦੇ ਨਾਲ ਪਰਮੇਸ਼ਰ ਤੂੰ ਵਸ ਵਿੱਚ ਹੁੰਦਾ ਹੈ, ਨਾ ਸੰਸਾਰ ਦੇ ਧਰਤੀ ਦੇ ਭਰਮਣੇ ਕਰਕੇ ਵਸ ਵਿੱਚ ਹੁੰਦਾ ਹੈ। ਸਾਰੀ ਸ੍ਰਿਸ਼ਟੀ ਮਾਲਕ ਪਰਮਾਤਮਾ ਤੇਰੇ ਵਸ ਵਿੱਚ ਹੈ, ਪਰ ਕੇਵਲ ਪਿਆਰ ਵਾਲੇ ਜਿਹੜੇ ਭਗਤ ਹੈ ਨਾ, ਜਿਨ੍ਹਾਂ ਨੇ ਹਿਰਦੇ ਵਿੱਚ ਆਪ ਜੀ ਦਾ ਸੱਚਾ ਪਿਆਰ ਧਾਰਨ ਕੀਤਾ, ਉਹਨਾਂ ਦੇ ਵਸ ਵਿੱਚ ਹੁੰਦਾ ਹੈ। ਜਿਵੇਂ ਚਾਹੇ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਤੋਂ ਕਾਰਜ ਕਰਵਾ ਲੈਂਦੇ ਹਨ। ਸਭ ਕੋ ਤੇਰਾ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਕੇਵਲ ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੇ ਚਰਨਾਂ ਦਾ ਬਲ, ਵਾਹਿਗੁਰੂ ਦਾ ਆਸਰਾ ਸਮਝਿਆ, ਉਹਨਾਂ ਗੁਰਮੁਖ ਪਿਆਰੇ ਭਗਤ ਜਨਾਂ ਦੇ ਵਸ ਵਿੱਚ ਹੁੰਦਾ ਹੈ ਪਿਆਰਾ ਪਰਮਾਤਮਾ। ਭਗਤ ਰਸਨਾ ਦੁਆਰਾ ਹਜ਼ੂਰ ਦਾ ਬਚਨ ਆਉਂਦਾ ਹੈ, ਮੇਰੀ ਬਾਂਧੀ ਬੰਧ ਭਗਤ ਨਾ ਛੂਟੈ ਮੋਹੇ। ਕਹਿੰਦੇ ਹਨ ਭਗਤ ਰਵਿਦਾਸ ਜੀ ਨੇ ਪਿਆਰ ਦੇ ਵਿੱਚ ਭੇਜ ਕਰਕੇ ਵਾਹਿਗੁਰੂ ਦੇ ਸਨਮੁਖ ਹੋ ਕੇ ਸ਼ਬਦ ਉਚਾਰਨ ਕੀਤਾ, ਤੇ ਜਦੋਂ ਪਰਮਾਤਮਾ ਨੇ ਦੀਦਾਰ ਦਿੱਤੇ, ਕਹਿਣ ਲੱਗੇ ਐ ਭਗਤ ਰਵਿਦਾਸ, ਜੇ ਤੈਨੂੰ ਜਗਤ ਦੇ ਮੋਹ ਦੇ ਵਿੱਚ ਮਾਰ ਦਈਏ, ਮੋਹ ਰੂਪੀ ਫਾਹੀ ਦੇ ਨਾਲ, ਤੇ ਕੀ ਕਰੇਗਾ। ਤੇ ਕਹਿਣ ਲੱਗੇ ਮਹਾਰਾਜ, ਜੇਕਰ ਸਾਨੂੰ ਮੋਹ ਰੂਪੀ ਰੱਸੀ ਵਿੱਚ ਬੰਨ੍ਹ ਦੇਵੋਗੇ, ਜਗਤ ਦਾ ਬੰਧਨ ਪਾ ਦੇਵੋਗੇ,
ਸਦਾ ਰੀਦਿਆਲ। ਕਿਉਂਕਿ ਉਹ ਪ੍ਰਭੂ ਸਦਾ ਹੀ ਦਇਆਲ ਹੈ ਰੀ। ਹੇ ਸਖੀਓ, ਪ੍ਰਮਾਤਮਾ ਨੂੰ ਦਇਆ ਦਾ ਕਰ ਜਾਣਨਾ ਕਰ। ਆਏ ਆਨ ਆਨ ਰੁਚੀਐ। ਕਿਉਂ ਸੰਸਾਰ ਦੇ ਅੰਦਰ ਆਨ ਹੋਰ ਹੋਰ ਸੰਸਾਰ ਦੇ ਪਦਾਰਥਾਂ ਹੋਰ ਹੋਰ ਕਰਮਾਂ ਕਾਂਡਾਂ ਵਿੱਚ ਤੂੰ ਰੁਝੀ ਹੋਈ ਹੈ, ਆਪਣੇ ਮਨ ਨੂੰ ਰਚਾਇਆ ਹੈ। ਹਰ ਸੰਗ ਸੰਗ ਖਤੀਐ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੰਗਤ ਕਰਕੇ, ਹਰ ਸੰਗ ਹਰੀ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣ ਰੂਪੀ ਸੰਗਤ ਕਰਕੇ ਨਾ ਕਰ। ਭਾਵ ਆਪਣੇ ਮਨ ਨੂੰ ਉਸ ਵਾਹਿਗੁਰੂ ਦੇ ਗੁਣ ਗਾਉਣ ਦੇ ਵਿੱਚ ਮਦਦ ਕਰਨਾ ਕਰ। ਉਸ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਨ ਦੇ ਵਿੱਚ ਸਮਾਉਣਾ ਕਰ। ਜੋ ਸਾਧ ਸੰਗ ਪਾਏ। ਜਦੋਂ ਸਾਧ ਸੰਗਤ ਦੀ ਪ੍ਰਾਪਤੀ ਕੀਤੀ ਹੈ, ਜਦੋਂ ਕੋਈ ਮਾਈ ਭਾਈ ਸਿੱਖ ਸੇਵਕ ਭਾਵਨਾ ਦੇ ਨਾਲ ਗੁਰੂ ਕੀ ਸੰਗਤ ਕਰਦਾ ਹੈ, ਕਹੋ ਨਾਨਕ ਹਰਿ ਧਿਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਉਹ ਫਿਰ ਪਿਆਰੇ ਪ੍ਰਮਾਤਮਾ ਨੂੰ ਧਿਆਉਂਦਾ ਹੈ। ਹੁਣ ਜੀਵ ਰੂਪ ਸਖੀ ਦੁਆਰਾ ਹਜ਼ੂਰ ਨੇ ਫਰਮਾਨ ਕੀਤਾ, ਜਦੋਂ ਸਾਧ ਸੰਗਤ ਦੀ ਪ੍ਰਾਪਤੀ ਕੀਤੀ ਹੈ, ਜੋ ਸਾਧ ਸੰਗ ਪਾਏ, ਜਦੋਂ ਪ੍ਰਮਾਤਮਾ ਨੇ ਤਰੁੱਠ ਕੇ ਸਾਡੇ ਤੇ ਰਹਿਮਤ ਕੀਤੀ, ਪਿਆਰੀ ਸਾਧ ਸੰਗਤ ਦੀ ਦਾਤ ਬਖਸ਼ਿਸ਼ ਕੀਤੀ ਹੈ, ਤਾਂ ਫਿਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਧਿਆਇਆ ਹੈ। ਅਬ ਰਹੇ ਜਮਹਿ ਮੇਲਾ। ਤੇ ਜੋ ਪਹਿਲਾਂ ਬਾਰ-ਬਾਰ ਜਮਾਂ ਦੇ ਨਾਲ ਮੇਲ ਹੁੰਦਾ ਸੀ, ਭਾਵ ਕਿ ਦੇਵਤੇ ਗਣ ਤੇ ਲੈਣ ਵਾਸਤੇ ਆਉਂਦੇ ਨਹੀਂ ਸਨ ਜਦੋਂ ਪਾਪ ਕਰਮ ਕਰਦੇ ਸੀ, ਉਹ ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਵਾਹਿਗੁਰੂ ਨੂੰ ਧਿਆਇਆ ਹੈ ਸਾਧ ਸੰਗਤ ਦੁਆਰਾ, ਫਿਰ ਜਮਾਂ ਦਾ ਮੇਲ ਭਾਵ ਕਿ ਜਮਾਂ ਦੇ ਵਸ ਵਿੱਚ ਪੈਣਾ ਰਹਿ ਗਿਆ ਹੈ, ਦੂਰ ਹੋ ਗਿਆ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਣ ਕਰਕੇ। ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਾਉ ਨਾ ਤੂੰ ਨਹਿ ਛੁਟਹਿ, ਨਿਕਟ ਨਾ ਜਾਈਐ ਦੂਤ। ਧਰਮ ਰਾਜਾ ਵੀ ਆਪਣੇ ਦੂਤਾਂ ਨੂੰ ਮਨਾਹੀ ਕਰਦਾ ਹੈ, ਭੁੱਲ ਕੇ ਵੀ ਕਿਤੇ ਬੰਦਗੀ ਕਰਨ ਵਾਲੀ ਸਾਧੂ ਜਨਾਂ ਦੇ ਨੇੜੇ ਨਾ ਚਲੇ ਜਾਣਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਧਰਮ ਰਾਜਾ ਵੀ ਕਰਮਾਂ ਦੇ ਹਿਸਾਬ ਕਿਤਾਬ ਵਾਲੀ ਵਹੀ ਫੜ ਦਿੰਦਾ ਹੈ ਕਿ ਇਸ ਨੇ ਵਾਹਿਗੁਰੂ ਦੀ ਬੰਦਗੀ ਕੀਤੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕੀਤਾ ਹੈ। ਸਾਰਗ ਮਹੱਲਾ ਪੰਜਵਾ। ਕੰਚਨਾ ਬਹੁਤਤ ਕਰਾ। ਇਸ ਪਾਵਨ ਸ਼ਬਦ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦੇ ਨਾਮ ਦੀ ਮਹਾਨਤਾ ਦਰਸਾਉਂਦੇ ਹਨ, ਕਿਉਂਕਿ ਜਗਤ ਵਿੱਚ ਸਾਧ ਸੰਗਤ ਬੜੀ ਤਰ੍ਹਾਂ ਕਰਕੇ ਯਤਨ ਕੀਤਾ ਹੈ, ਸੰਸਾਰ ਦੇ ਅੰਦਰ ਬਹੁਤ ਜ਼ਿਆਦਾ ਹੋਕੇ ਦਿੱਤੇ ਜਾਂਦੇ ਹਨ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਕਿ ਐਸੇ ਜਿਹੜੇ ਕਰਮ ਕਰਨੇ ਹਨ ਸਭ ਤੋਂ ਉੱਤਮ ਹਨ। ਜਗਤ ਅੰਦਰ ਦਾਨ ਕਰਨਾ ਹੈ ਸਭ ਤੋਂ ਉੱਤਮ ਹੈ, ਪੁੰਨ ਕਰਨਾ ਹੈ ਸਭ ਤੋਂ ਉੱਤਮ ਹੈ। ਠੀਕ ਹੈ, ਦਾਨ ਪੁੰਨ ਵੀ ਸਾਧ ਸੰਗਤ ਦੇ ਸ਼੍ਰੋਮਣੀ ਕਰਮ ਮੰਨੇ ਗਏ ਹੈ, ਪਰ ਹਜ਼ੂਰ ਨੇ ਜੋ ਗੁਰਮਤਿ ਦੇ ਦਾਇਰੇ ਦੇ ਵਿੱਚ ਸਾਨੂੰ ਬਖਸ਼ਿਸ਼ ਕੀਤੀ ਹੈ, ਜੇ ਦਾਨ ਪੁੰਨ ਕਰਦਾ ਪਰ ਵਾਹਿਗੁਰੂ ਦਾ ਨਾਮ ਨਹੀਂ ਜਪਦਾ, ਫਿਰ ਦਾਨ ਪੁੰਨ ਵੀ ਕਿਸੇ ਲੇਖੇ ਵਿੱਚ ਨਹੀਂ ਹਨ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹੀ ਦਾ ਅਸੀਂ ਬਚਨ ਪੜ੍ਹਦੇ ਹਾਂ, ਕਾਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਭਿਆਨਕ ਸਮੇਂ ਵਿੱਚ ਇਹੋ ਹੀ ਪੁੰਨ ਦੇ ਕਰਮ ਹਨ, ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰਨਾ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਇਹਦੇ ਬਾਬਤ ਸਾਖ ਭਰੀ ਹੈ, ਸਤਿਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਬਾਹਲੀ ਕਾਲਾ। ਸਤਿਯੁਗ ਦੇ ਸਮੇਂ ਵਿੱਚ ਸੱਚ ਬੋਲ ਕੇ ਹੀ ਜਗਤ ਤੋਂ ਮੁਕਤ ਹੋ ਜਾਂਦੇ ਸਨ। ਫਿਰ ਸਤਿਯੁਗ ਸਤ ਤੇਤਾ ਜੱਗੀ, ਤ੍ਰੇਤੇ ਦੇ ਵਿੱਚ ਜਗ ਆਦਿ ਕਰਿਆ ਕਰਦੇ ਸਨ। ਦੁਆਪਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ, ਪਰ ਹਜ਼ੂਰ ਕਹਿੰਦੇ ਹਨ, ਕਲਯੁਗ ਗੁਰਮੁਖ ਨਾਮ ਲੈ, ਪਾਰ ਪਵੈ ਭਵ ਜਲ ਭਰ ਨਾਲਾ। ਕਲਯੁਗ ਦੇ ਭਿਆਨਕ ਸਮੇਂ ਵਿੱਚ ਵਾਹਿਗੁਰੂ ਦਾ ਨਾਮ ਜਪ ਕੇ ਗੁਰਮੁਖ ਪਿਆਰੇ ਮੁਕਤ ਹੁੰਦੇ ਹੈ। ਇਸ ਲਈ ਹਜ਼ੂਰ ਨੇ ਗੁਰਬਾਣੀ ਵਿੱਚ ਇਹ ਫਰਮਾਨ ਕੀਤਾ, ਹਰੀ ਚੰਦ ਦਾਨ ਕਰੈ ਜਸ ਲੇਵੈ, ਬਿਨ ਗੁਰ ਅੰਤ ਨਾ ਪਾਏ ਅਪੇਵੈ, ਆਪ ਭੁਲਾਏ ਆਪੇ ਮਤ ਦੇਵੈ। ਪਰਮਾਤਮਾ ਹੈ ਜਿਸ ਜੀਵ ਨੂੰ ਇਹ ਆਤਮਿਕ ਆਤਮ ਵਿਸ਼ੈਣੀ ਬੁੱਧੀ ਦੀ ਦਾਤ ਬਖਸ਼ਿਸ਼ ਕਰ ਦੇਵੇ,
ਨਹੀਂ ਤੇ ਸਾਧ ਸੰਗਤ ਮੱਤ ਦੇ ਹੰਕਾਰ ਰੂਪੀ ਪੜਦਾ ਪੈ ਜਾਵੇ। ਭਾਵੇਂ ਹਰੀ ਚੰਦ ਰਾਜੇ ਦੇ ਵਾਂਗ ਸਭ ਕੁਝ ਦਾਨ ਕਰ ਦੇਵੇ, ਫਿਰ ਵੀ ਪ੍ਰਮਾਤਮਾ ਦਾ ਅੰਤ ਨਹੀਂ ਪੈਂਦਾ। ਹਰੀ ਚੰਦ ਰਾਜਾ ਸੀ, ਸਾਧ ਸੰਗਤ ਪਟਨੇ ਸ਼ਹਿਰ ਦੇ ਇੱਥੋਂ ਦਾ ਇਹ ਨਿਵਾਸ ਵਾਲਾ ਸੀ। ਸਾਰੇ ਪਾਸੇ ਹਕੂਮਤ ਚੱਲਦੀ ਸੀ। ਵਸ਼ਿਸ਼ਟ ਜੀ ਨੂੰ ਇਹਨੇ ਗੁਰੂ ਧਾਰਨ ਕੀਤਾ। ਇਹਦੇ ਕੋਲ ਬ੍ਰਾਹਮਣ ਰੂਪ ਸਨ। ਇੱਕ ਵਾਰ ਕਹਿੰਦੇ ਵਿਸ਼ਵਾਮਿੱਤਰ ਜੀ ਵਸ਼ਿਸ਼ਟ ਜੀ ਦੇ ਕੋਲ ਚੱਲ ਕੇ ਆਏ। ਉਹਨਾਂ ਦੇ ਕੋਲ ਦਾਨ ਦੇ ਬਾਬਤ ਇਹਨਾਂ ਨੇ ਉਚਾਰਨ ਕੀਤਾ ਕਿ ਕਿੰਨਾ ਕਿੰਨਾ ਦਾਨ ਕਰਦੇ ਹਨ। ਰਾਜਾ ਜੋ ਹਰੀ ਚੰਦ ਹੈ, ਸਵੇਰੇ ਉੱਠ ਕਰਕੇ ਕਿੰਨਾ ਕਿੰਨਾ ਦਾਨ ਕਰਦਾ ਹੈ ਗਰੀਬਾਂ ਦੇ ਵਿੱਚ। ਬਹੁਤ ਵੱਡਾ ਸ਼੍ਰੋਮਣੀ ਕਰਮ ਹੈ। ਭਾਵ ਕਿ ਇਹਨਾਂ ਦੇ ਪ੍ਰਸੰਨਤਾ ਦੇ ਬਾਬਤ ਵਚਨ ਉਚਾਰੇ। ਵਿਸ਼ਵਾਮਿੱਤਰ ਜੀ ਨੇ ਪਰਖ ਕਰਨ ਦੇ ਵਾਸਤੇ ਸਾਧ ਸੰਗਤ ਇਹਨਾਂ ਵਿੱਚੋਂ ਦਾਨ ਦੇ ਵਾਸਤੇ ਸਾਰਾ ਰਾਜ ਭਾਗ, ਜਿੰਨੇ ਵੀ ਧਨ ਪਦਾਰਥ, ਘੋੜੇ, ਹਾਥੀ, ਖਜ਼ਾਨੇ ਸਨ, ਸਾਰਾ ਕੁਝ ਲੈ ਲਿਆ ਇਹ ਪਰਖ ਕਰਨ ਦੇ ਵਾਸਤੇ। ਇੱਥੋਂ ਤੱਕ ਕਿ ਆਪਣਾ ਆਪ ਵੀ ਇਹਨਾਂ ਨੇ ਸਾਧ ਸੰਗਤ ਵੇਚ ਦਿੱਤਾ ਸੀਗਾ। ਇੱਕ ਬ੍ਰਾਹਮਣ ਸੀ, ਉਹ ਇਹਨਾਂ ਦੀ ਪਤਨੀ ਤੇ ਪੁੱਤਰ ਨੂੰ ਉਸ ਨੇ ਖਰੀਦ ਲਿਆ। ਤੇ ਸਾਧ ਸੰਗਤ ਇੱਕ ਮਰਹੱਟਾ ਸੀ, ਉਹਨੇ ਰਾਜੇ ਹਰੀ ਚੰਦ ਨੂੰ ਖਰੀਦ ਲਿਆ। ਭਾਵ ਕਿ ਸਭ ਕੁਝ ਦਾਨ ਦੇ ਵਿੱਚ ਇਹਨਾਂ ਨੇ ਦੇ ਦਿੱਤਾ। ਸਭ ਕੁਝ ਆਪਣਾ ਆਪ ਵੀ ਦਾਨ ਤੇ ਲਾ ਦਿੱਤਾ ਸੀ। ਜਿੰਨੇ ਵੀ ਰਾਜ ਭਾਗ, ਸ਼ਾਹੀ ਖਜ਼ਾਨੇ, ਸਭ ਕੁਝ ਲਾ ਦਿੱਤਾ। ਆਖਰਕਾਰ ਰਾਜੇ ਹਰੀ ਚੰਦ ਦੇ ਪੁੱਤਰ ਨੂੰ ਸੱਪ ਡਸ ਗਿਆ ਤੇ ਮੌਤ ਹੋ ਗਈ। ਜਦੋਂ ਸਾਧ ਸੰਗਤ ਉਹਦਾ ਸੰਸਕਾਰ ਕਰਨ ਵਾਸਤੇ ਲੈ ਕੇ ਚੱਲੇ ਤੇ ਉਸ ਸਮੇਂ ਐਸੀ ਦਾਨ ਦੀ ਜਿਹੜੀ ਸੀ ਨਾ ਪਰਖ ਦੀ ਵੀ ਹੱਦੋਂ ਬਾਹਰ ਹੋ ਗਈ। ਫਿਰ ਵਿਸ਼ਵਾਮਿੱਤਰ ਜੀ ਨੇ ਸਾਹਮਣੇ ਹੋ ਕੇ ਸਾਧ ਸੰਗਤ ਇਹਨਾਂ ਨੂੰ ਆਪਣਾ ਸੀਸ ਝੁਕਾਇਆ ਸੀ ਰਾਜੇ ਹਰੀ ਚੰਦ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਕਿਸ ਕਰਕੇ ਹੋਇਆ, ਬਿਨ ਗੁਰ ਅੰਤ ਨਾ ਪਾਏ ਅਭੇਵੈ। ਆਪਣੇ ਵਿਸ਼ਿਸ਼ਟ ਗੁਰੂ ਜੀ ਤੋਂ ਸਾਧ ਸੰਗਤ ਇਹਨਾਂ ਨੇ ਆਗਿਆ ਨਹੀਂ ਸੀ ਲਈ। ਭਾਵ ਕਿ ਉਹਨਾਂ ਦੇ ਸ਼ਬਦਾਂ ਦੇ ਉਪਦੇਸ਼ ਦੀ ਪਾਲਣਾ ਨਹੀਂ ਸੀ ਕੀਤੀ। ਜੇ ਵਿਚਾਰ ਕਰਦੇ ਕਿ ਗੁਰੂਦੇਵ ਅਜਿਹਾ ਕਰਨੇ ਯੋਗ ਹੈ ਕਿ ਅਯੋਗ ਹੈ, ਫਿਰ ਇੰਨਾ ਜ਼ਿਆਦਾ ਸੰਸਾਰ ਦੇ ਅੰਦਰ ਐਸਾ ਵੱਡਾ ਖਲਾਰਾ ਨਹੀਂ ਸੀ ਪੈਣਾ। ਸਾਰਾ ਰਾਜ ਭਾਗ ਵੀ ਬਰਕਰਾਰ ਰਹਿਣਾ ਸੀ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਰਾਜਾ ਹਰੀ ਚੰਦ ਵੀ ਦੇਖੋ ਦਾਨ ਕਰਦਾ, ਜਸ ਲੈਂਦਾ ਸੀ, ਪਰ ਕਿਸੇ ਵੀ ਲੇਖੇ ਵਿੱਚ ਨਹੀਂ ਪਿਆ ਵਾਹਿਗੁਰੂ ਦੇ ਭਜਨ ਬੰਦਗੀ ਤੋਂ ਬਿਨਾਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਨ ਕਰ ਰਹੇ ਨੇ, ਇਸ ਲਈ ਕੰਚਨਾ ਬਹੁ ਦਤ ਕਰਾ। ਕਹਿੰਦੇ ਹਨ ਕਿ ਕੰਚਨ ਆਦਿਕ ਸੋਨਾ ਜਿਹੜਾ ਇਹਦਾ ਭਾਵੇਂ ਬਹੁਤ ਸਾਰਾ ਦਾਨ ਵੀ ਕਰ ਲਵੇ। ਭੂਮ ਦਾਨ ਅਰਪ ਧਰਾ। ਇਹ ਭੂਮ ਜਿਹੜੀ ਭੂਮੀ ਜਿਹੜੀ ਹੈ ਨਾ, ਧਰਤੀ, ਭਾਵੇਂ ਧਰਤੀ ਵਾਗ ਕਰਕੇ ਵੀ ਦਾਨ ਕਰ ਦੇਵੇ, ਕਿਸੇ ਨੂੰ ਅਰਪਣ ਕਰ ਦੇਵੇ ਕਿ ਮੈਂ ਆਪਣੀ ਧਰਤੀ ਤੁਹਾਨੂੰ ਦਾਨ ਵਿੱਚ ਦਿੰਦਾ ਹਾਂ। ਮਨ ਅਨਕ ਸੋਚ ਪਵਿੱਤਰ ਕਰਤਾ। ਜਿਹੜਾ ਮਨ ਹੈ ਇਹਨੂੰ ਅਨੇਕਾਂ ਕਰਕੇ ਦੀ ਸੋਚ ਪਵਿੱਤਰਤਾ ਕਰਨ ਦਾ ਯਤਨ ਕਰੇ। ਭਾਵੇਂ ਸੋਚ ਅਨੇਕਾਂ ਤਰ੍ਹਾਂ ਕਰਕੇ ਸੰਸਾਰ ਦੀਆਂ ਸੋਚਾਂ ਵਿੱਚ ਪਿਆ ਰਹੇ, ਜਗਤ ਦੀਆਂ ਗੁਰਮਤਿ ਦੇ ਦਾਇਰੇ ਤੋਂ ਉਲਟਾ ਚੱਲ ਕੇ ਮਨ ਮਤਾਂ ਕਰ ਕਰਕੇ ਭਾਵੇਂ ਮਨ ਨੂੰ ਪਵਿੱਤਰ ਕਰਨ ਦਾ ਤੀਰਥਾਂ ਤੇ ਇਸ਼ਨਾਨ ਕਰੀ ਜਾਵੇ, ਪਰ ਨਾਮ ਨਾ ਕਦੇ ਵੀ ਜਪਣਾ ਕਰੇ। ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਹੀ ਰੇ ਨਾਮ ਤੁਲ। ਕਹਿੰਦੇ ਹਨ ਕਿ ਪਰਮੇਸ਼ਰ ਦੇ ਨਾਮ ਦੇ ਇਹ ਬਰਾਬਰ ਨਹੀਂ ਕਦੇ ਵੀ ਹੋ ਸਕਦਾ। ਚਾਹੇ ਕੋਈ ਦਾਨ ਪੁੰਨ ਵੀ ਕਰ ਲਵੇ, ਚਾਹੇ ਮਨ ਨੂੰ ਪਵਿੱਤਰ ਕਰਨ ਵਾਸਤੇ ਤੀਰਥ ਇਸ਼ਨਾਨ ਵੀ ਕਰ ਲਵੇ, ਸੰਸਾਰ ਦੇ ਅੰਦਰ ਹੋਰ ਵੀ ਸੋਚ ਵਿਚਾਰ ਕਰਕੇ ਕਿੰਨਾ ਕਿੰਨਾ ਯਤਨ ਕਰ ਲਵੇ, ਪਰ ਹਜ਼ੂਰ ਕਹਿੰਦੇ ਹਨ ਜਿੰਨੀ ਦੇਰ ਤੱਕ ਇਹ ਮਨ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜਦਾ ਨਹੀਂ, ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ। ਇਸ ਲਈ ਮਨਾਂ ਤੋਂ ਵਾਹਿਗੁਰੂ ਦੇ ਨਾਮ ਚਰਨ ਕਮਲਾਂ ਦੇ ਨਾਲ ਹੀ ਲੱਗਣਾ ਕਰ। ਜੇ ਉਸ ਵਾਹਿਗੁਰੂ ਦੇ ਨਾਮ ਦੇ ਸਮਾਨ ਕੋਈ ਵੀ ਦੁਨੀਆ ਦੀ ਦਾਤ ਨਹੀਂ ਹੈ, ਤੇ ਫਿਰ ਕਿਉਂ ਸੰਸਾਰ ਦੇ ਕਰਮ ਕਾਂਡਾਂ ਵਿੱਚ ਫਸ ਕੇ ਆਪਣੇ ਜੀਵਨ ਨੂੰ ਅਜ਼ਾਈ ਕਮਾਉਣਾ ਹੈ। ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੁੰਦਾ ਜੋ ਵਾਹਿਗੁਰੂ ਦੇ ਸ਼੍ਰੋਮਣੀ ਨਾਮ ਨੂੰ ਸਤਿਗੁਰਾਂ ਦੇ ਮੁਖ ਦੁਆਰਾ ਪ੍ਰਾਪਤ ਕਰਦਾ ਹੈ, ਜਿਹਦੇ ਨਾਮ ਦੇ ਸਮਾਨ ਕੋਈ ਵੀ ਦੁਨੀਆ ਦੀ ਦਾਤ ਨਹੀਂ ਹੈ। ਭਾਵੇਂ
ਤਿੰਨਾਂ ਲੋਕਾਂ ਦਾ ਸਾਜੋ ਸਮਾਨ ਭਾਰ ਇਕੱਤਰ ਕਰ ਲਿਆ ਜਾਵੇ, ਪਰ ਫੇਰ ਵੀ ਸਭ ਤੋਂ ਉੱਚਾ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਹੈ, ਸਭ ਤੋਂ ਉੱਚਾ ਹੈ, ਸਭ ਤੋਂ ਸ਼੍ਰੋਮਣੀ ਵਾਹਿਗੁਰੂ ਜੀ ਦਾ ਸੱਚਾ ਨਾਮ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਇਉਂ ਵੀ ਫਰਮਾਨ ਆਉਂਦਾ ਹੈ ਗੁਰਬਾਣੀ ਅੰਦਰ, ਅਸਦਾਨ ਗਜਦਾਨ ਸਿਹਜਾ ਨਾਰੀ ਭੂਮ ਦਾਨ, ਐਸੋ ਦਾਨ ਨਿਤ ਨਿਤ ਹੀ ਕੀਜੈ, ਆਪ ਬਰਾਬਰ ਕੰਚਨ ਦੀਜੈ। ਕਹਿੰਦੇ ਹਨ ਆਤਮਿਕ ਜੋ ਨਿਰਮਾਇਲ ਕੀਜੈ, ਆਪ ਬਰਾਬਰ ਕੰਚਨ ਦੀਜੈ, ਰਾਮ ਨਾਮ ਸਰ ਤਉ ਨ ਪੂਜੈ। ਇਨ ਦਾਨ ਪੁਨ ਕਰੇ ਕਿ ਹਾਥੀ ਘੋੜੇ ਆਦਿਕ ਭੂਮੀ ਧਰਤੀ ਆਦਿਕ ਆਪਣਾ ਰਾਜ ਭਾਗ ਸਭ ਕੁਝ ਇਸਤਰੀ ਵੀ ਭਾਵੇਂ ਕਹਿੰਦੇ ਦਾਨ ਦੇ ਵਿੱਚ ਦੇ ਦੇਣਾ ਕਰੇ, ਫਿਰ ਆਪ ਬਰਾਬਰ ਕੰਚਨ ਦੀਜੈ, ਆਪਣੇ ਬਰਾਬਰ ਭਾਰ ਤੋਲ ਕੇ ਭਾਵੇਂ ਸੋਨਾ ਵੀ ਕਿਸੇ ਨੂੰ ਦਾਨ ਦੇ ਦੇਵੇ, ਰਾਮ ਨਾਮ ਸਰ ਤਉ ਨ ਪੂਜੈ। ਰਮੇ ਹੋਏ ਪਰਮੇਸ਼ਰ ਦੇ ਨਾਮ ਕਦੇ ਵੀ ਪੁੱਜ ਨਹੀਂ ਸਕਦਾ, ਉਹਦੇ ਸਮਸਰ ਨਹੀਂ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਹੇ ਮਨਾ ਮਨ ਚਰਨ ਕਮਲ ਲਾਗੇ, ਵਾਹਿਗੁਰੂ ਦੇ ਨਾਮ ਚਰਨ ਕਮਲਾਂ ਦੇ ਨਾਲ ਤੂੰ ਲੱਗਣਾ ਕਰ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਚਾਰ ਵੇਦ ਜਿਹਬ ਭਣੇ, ਚਾਹੇ ਕੋਈ ਸਾਧ ਸੰਗਤ ਕੰਠ ਉਚਾਰਨ ਕਰਕੇ ਚਾਰ ਵੇਦ ਵੀ ਕੋਈ ਭਾਣੇ ਉਚਾਰਨ ਕਰ ਲੈ ਨਾ ਕਰੇ, ਭਾਵ ਕੇ ਕੰਠ ਕੱਢ ਕਰਕੇ ਬਿਨਾਂ ਗ੍ਰੰਥ ਅੱਗੇ ਰੱਖੇ ਤੋਂ ਚਾਰ ਵੇਦ ਵੀ ਭਾਵੇਂ ਕੋਈ ਪੜ੍ਹ ਲਵੇ। 10 ਅਸ਼ਟ ਖਸ਼ਟ ਸ਼੍ਰਵਣ ਸੁਣੇ, ਤੇ ਔਰ ਇਸੇ ਤਰ੍ਹਾਂ 10 ਅਸ਼ਟ 18 ਪੁਰਾਣ ਤੇ ਖਸ਼ਟ ਜਿਹੜੇ 6 ਸ਼ਾਸਤਰ ਹਨ, ਇਹਨਾਂ ਨੂੰ ਭਾਵੇਂ ਕੰਨਾਂ ਦੇ ਨਾਲ ਬੈਠ ਕਰਕੇ ਸੁਣ ਲੈਣਾ ਕਰੇ। ਨਹੀਂ ਤੁਲ ਗੋਬਿੰਦ ਨਾਮ ਧੁਨੀ, ਪਰ ਕਹਿੰਦੇ ਇੱਕ ਵਾਰ ਜਿਹੜਾ ਮੁਖ ਤੋਂ ਵਾਹਿਗੁਰੂ ਉਚਾਰਨ ਕਰਨਾ ਹੈ, ਇਹਦੇ ਤੁਲ ਨਹੀਂ ਹੋ ਸਕਦਾ। ਇਹ ਸਾਰਾ ਵੇਦਾਂ ਦਾ ਪੜ੍ਹਨਾ, ਸ਼ਾਸਤਰਾਂ ਦਾ ਸੁਣਨਾ, ਪਠਾਰਾਂ ਦਾ ਪੁਰਾਣਾਂ ਦਾ ਸੁਣਨਾ, ਇੱਕ ਵਾਰ ਜੋ ਭਾਵਨਾ ਦੇ ਨਾਲ ਆਪਣੇ ਮੁਖ ਤੋਂ ਵਾਹਿਗੁਰੂ ਉਚਾਰਨ ਕਰ ਦੇਣਾ, ਇਹਦੇ ਸਮਾਨ ਵੀ ਕਦੇ ਨਹੀਂ ਹੋ ਸਕਦਾ। ਚਾਹੇ ਵੇਦਾਂ ਸ਼ਾਸਤਰਾਂ ਨੂੰ ਪੜ੍ਹਦਾ ਹੈ, ਚਾਹੇ ਕੰਠੋਂ ਵੇਦ ਉਚਾਰਨ ਕਰੀ ਜਾਵੇ, ਸ਼ਾਸਤਰਾਂ ਨੂੰ ਸੁਣੀ ਜਾਵੇ ਜੀਵਨ ਭਰ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਵਾਹਿਗੁਰੂ ਦਾ ਨਾਮ ਇਹਦੀ ਬਰਾਬਰਤਾ ਕਦੇ ਵੀ ਕਰ ਨਹੀਂ ਸਕਦਾ। ਮਨ ਚਰਨ ਕਮਲ ਲਾਗੇ, ਇਸ ਲਈ ਮੇਰੇ ਮਨਾਂ ਤੂੰ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਹੀ ਲੱਗਿਆ ਕਰ, ਹਰ ਸਮੇਂ ਵਾਹਿਗੁਰੂ ਦੇ ਚਰਨੀ ਜੁੜਿਆ ਰਹਿਆ ਕਰ। ਵਰਤ ਸੰਗ ਸੋਚ ਚਾਰ, ਜਗਤ ਅੰਦਰ ਚਾਹੇ ਕੋਈ ਵਰਤ ਵੀ ਰੱਖ ਲਵੇ, ਜਿਵੇਂ ਕਈ ਤਰ੍ਹਾਂ ਕਰਕੇ ਵਰਤ ਵੀ ਰੱਖੇ ਜਾਂਦੇ ਆ, ਕੜਵਾ ਚੌਥ ਦਾ ਵਰਤ ਰੱਖ ਲਿਆ, ਕੋਈ ਕਿਸੇ ਢੰਗ ਦੇ ਨਾਲ ਵਰਤ ਰੱਖ ਲੈਂਦਾ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਰਤ ਸਦ ਸੋਚ ਚਾਰ, ਵਰਤ ਰੱਖ ਲੈਂਦਾ, ਚਾਹੇ ਕੋਈ ਨੇਮ ਵੀ ਰੱਖ ਲੈਂਦਾ ਹੈ, ਦਿਨ ਵੇਲੇ, ਸਵੇਰ ਵੇਲੇ, ਦੁਪਹਿਰ ਵੇਲੇ ਤੇ ਸ਼ਾਮ ਨੂੰ। ਸਵੇਰੇ ਉੱਠ ਕਰਕੇ ਸੂਰਜ ਨੂੰ ਪਾਣੀ ਦੇਣਾ, ਫਿਰ ਮੰਤਰ ਪੜ੍ਹਨੇ, ਇਸੇ ਤਰ੍ਹਾਂ ਦੁਪਹਿਰ ਦੇ ਸਮੇਂ ਵੀ ਐਸੇ ਕਰਮ ਕਾਂਡ ਕਰਨੇ, ਸ਼ਾਮ ਨੂੰ ਫਿਰ ਪੂਜਾ ਆਦਿ ਕਰਨੀ। ਮਹਾਰਾਜ ਸੱਚੇ ਪਾਤਸ਼ਾਹ ਸੁਚਮਤਾ ਵੀ ਰੱਖਦਾ ਹੈ, ਵਿਖਾਵੇ ਮਾਤਰ, ਇਕੱਲਾ ਤਨ ਦੀ ਸੁਚਮਤਾ ਰੱਖਦਾ ਹੈ, ਮਨ ਨੂੰ ਕਦੇ ਵੀ ਸੁੱਚਾ ਕਰਨ ਦਾ ਯਤਨ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੀ ਸੋਚ ਚਾਰ, ਸੋਚਾਂ ਚਾਰ, ਭਾਵੇਂ ਸ਼੍ਰੋਮਣੀ ਜਾਣ ਕਰਕੇ ਉਹ ਸ਼੍ਰੋਮਣੀ ਹੁੰਦੀਆਂ ਨਹੀਂ ਹੈ, ਪਰ ਉਹਨਾਂ ਨੂੰ ਸੁਚਮਤਾ ਚੰਗੀ ਜਾਣ ਕਰਕੇ ਭਾਵੇਂ ਐਸੇ ਯਤਨ ਵੀ ਕਰਦਾ ਹੈ। ਕਿਰਿਆ ਕੁੰਟ ਨਿਰਾਹਾਰ, ਫਿਰ ਕਿਰਿਆ ਕੁੰਟ ਸੰਸਾਰ ਦੇ ਸਭ ਥਾਵਾਂ ਤੇ ਕੁੰਟਾਂ ਤੇ ਜਾਂਦਾ ਹੈ, ਕਿਰਿਆ ਕਰਦਾ ਹੈ ਜਾਣ ਦੀ, ਕਦੇ ਕਿਸੇ ਥਾਂ ਤੇ ਕਹਿੰਦਾ ਕਿ ਮੈਂ ਕੋਈ ਵੀ ਦੁਨੀਆ ਦਾ ਥਾਂ ਛੱਡਿਆ ਨਹੀਂ ਹੈ, ਸਾਰੀ ਧਰਤੀ ਮੈਂ ਫਿਰ ਕੇ ਆਇਆ, ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮ ਕੇ ਆਇਆ ਹਾਂ। ਐਸਾ ਭਾਵੇਂ ਕਿਰਿਆਚਾਰ ਵੀ ਬਣ ਜਾਵੇ, ਭਾਵੇਂ ਜਗਤ ਦੇ ਕਿਰਿਆ ਨਾਲੋਂ ਵੱਖਰਾ ਹੀ ਭਾਵੇਂ ਹੋਣ ਦਾ ਯਤਨ ਕਰ ਲਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰਾਹਾਰ ਤੇ ਆਹਾਰ ਤੋਂ ਬਿਨਾ ਪਾਉਣ ਆਹਾਰੀ ਬਣ ਜਾਵੇ, ਲੰਗਰ ਪਕਵਾਨ ਛਕਣੇ, ਪਦਾਰਥ ਛਕਣੇ ਵੀ ਭਾਵੇਂ ਤਿਆਗ ਦੇਣਾ ਕਰੇ। ਅਪਰਸ ਕਰਤ ਪਾਕ ਸਾਰਾ, ਅਪਰਸ ਪਾਠ ਕਰਨਾ, ਅਪਰਸ ਕਰਤ ਪਾਕ ਸਾਰ। ਅਪਰਸ ਕਹਿੰਦੇ ਨੇ ਕਿਸੇ ਨੂੰ ਛੂਹਣਾ ਵੀ ਨਹੀਂ ਹੈ, ਭਾਵ ਕਿ ਜਿਵੇਂ ਸਾਧ ਸੰਗਤ ਪਹਿਲਾਂ ਸਮਿਆਂ ਦੇ ਵਿੱਚ ਜਿਹੜੇ ਬ੍ਰਾਹਮਣ ਲੋਕ ਹੁੰਦੇ,
ਨੀਵੀਂ ਜਾਤ ਵਾਲਿਆਂ ਨੂੰ ਸ਼ੂਦਰ ਕਹਿ ਕੇ ਦੁਰਕਾਰਦੇ ਸਨ। ਜੇ ਕਿਤੇ ਸ਼ੂਦਰ ਦਾ ਪਰਛਾਵਾਂ ਵੀ ਪੈ ਜਾਂਦਾ ਤੇ ਕਹਿੰਦੇ ਸਾਡੇ ਸਾਰੇ ਦਿਨ ਦਾ ਕੀਤਾ ਜਪ ਤਪ ਜਿੰਨੀ ਵੀ ਕਿਰਿਆ ਕੀਤੀ ਹੈ ਨਾ ਸਾਰੀ ਭਸਮ ਹੋ ਗਈ ਹੈ, ਭਾਵ ਕਿਸੇ ਵੀ ਲੇਖੇ ਵਿੱਚ ਨਹੀਂ। ਇਸ ਲਈ ਸ਼ੂਦਰ ਤੋਂ ਪਰੇ ਹੱਥ ਕਰਕੇ ਰਹਿੰਦੇ ਉਹਨਾਂ ਨੂੰ ਅਪਰਸੀ ਆਖਿਆ ਜਾਂਦਾ ਹੈ। ਐਸੇ ਜਿਹੜੇ ਅਪਰਸ ਵੀ ਬਣ ਜਾਣ, ਕਿਸੇ ਨੂੰ ਹੱਥ ਤੱਕ ਵੀ ਨਾ ਛੂਹਣ ਦੇਣ, ਆਪ ਵੀ ਕਿਸੇ ਦੇ ਨੇੜੇ ਨਾ ਜਾਣ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਅਪਰਸ ਕਰਤ ਪਾਕ ਸਾਰ। ਪਾਕ ਕਹਿੰਦੇ ਨੇ ਰਸੋਈ ਨੂੰ, ਜਿਹੜਾ ਖਾਣਾ ਪਕਵਾਨ ਤਿਆਰ ਕਰਨਾ ਉਹ ਵੀ ਆਪਣੇ ਹੱਥੀਂ ਭਾਵੇਂ ਤਿਆਰ ਕਰੇ, ਕਿ ਬਾਕੀ ਜਗਤ ਦੇ ਲੋਕ ਸਾਰੇ ਸ਼ੂਦਰ ਹਨ। ਇਹਦਾ ਆਪ ਹੋਰ ਕਿਸੇ ਦਾ ਹੱਥ ਵੀ ਨਾ ਛੂਹਣ ਦੇਣਾ ਕਰੇ। ਨਿਵਲੀ ਕਰਮ ਬਹੁ ਵਿਸਥਾਰ। ਇਹ ਨਿਵਲੀ ਕਰਮ ਕਹਿੰਦੇ ਨੇ ਸਾਧ ਸੰਗਤ ਜਿਹੜੇ ਜਗਤ ਦੇ ਅੰਦਰ ਯੋਗਾ ਅਭਿਆਸ ਕਰਦੇ ਹਨ, ਉਹ ਨਿਵਲੀ ਕਰਮ ਭਯੰਗਮ ਪਾਠੀ ਗੁਰਬਾਣੀ ਵਿੱਚ ਹਜ਼ੂਰ ਨੇ ਫਰਮਾਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਕਰਮ ਕਰਦੇ ਹੈ, ਭਾਵ ਕਿ ਜਿਹੜਾ 10-10 ਗਜ ਰੇਸ਼ਮ ਦਾ ਕੱਪੜਾ ਲੈ ਕਰਕੇ ਉਹਨੂੰ ਨਿਗਲਣਾ, ਅੰਤੜੀਆਂ ਨੂੰ ਨਾੜਾਂ ਨੂੰ ਸਾਫ਼ ਕਰਨਾ, ਨਾੜਾਂ ਨੂੰ ਸਾਫ਼ ਕਰਨਾ, ਰੇਸ਼ਾ ਆਦਿ ਕੁਝ ਵੀ ਜੰਮਿਆ ਹੋਵੇ ਉਹਨਾਂ ਨੂੰ ਸਾਫ਼ ਕਰਕੇ ਫਿਰ ਦਸਮ ਦਵਾਰ ਦੇ ਵਿੱਚ ਆਪਣੇ ਸਵਾਸਾਂ ਨੂੰ ਚੜਾਉਣਾ। ਇੱਦਾਂ ਐਸੇ ਜਿਹੜੇ ਨਿਉਲੀ ਕਰਮ ਨੇ ਭਾਵੇਂ ਕਰਨੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਬੜੇ ਵਿਸਥਾਰ ਦੇ ਨਾਲ ਨਿਵਲੀ ਕਰਮ ਬਹੁ ਵਿਸਥਾਰ, ਬਹੁਤੀ ਤਰ੍ਹਾਂ ਵਿਸਥਾਰ ਕਰਕੇ ਭਾਵੇਂ ਐਸੇ ਕਰਮ ਕਾਂਡਾਂ ਨੂੰ ਕਰ ਲਵੇ। ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ। ਭਾਵੇਂ ਧੂਪ ਬੱਤੀ ਵੀ ਕਰਦਾ ਹੈ ਦੀਵੇ ਜਗਾ ਕਰਕੇ, ਬੜਾ ਲੋਕਾਂ ਨੂੰ ਵਿਖਾ ਵਿਖਾ ਕੇ ਕਰਦਾ ਕਿ ਮੈਂ ਬੜੀ ਪੂਜਾ ਕਰਦਾ ਹਾਂ, ਮੈਂ ਦੇਵ ਇਸ਼ਟਾਂ ਦੀ ਚਿੰਤਨ ਕਰਦਾ, ਉਹਨਾਂ ਦੀ ਪੂਜਾ ਕਰਦਾ। ਫਿਰ ਮੰਦਰਾਂ ਵਿੱਚ ਟਲ ਵੀ ਖੜਕਾ ਲਵੇ ਔਰ ਇੱਦਾਂ ਪੂਜਾ ਆਦਿਕ ਵੀ ਕਰ ਲਵੇ। ਪਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਰ ਨਾਮ ਤੁਲ ਨਾ ਲਾਗੇ। ਇਹ ਸਾਰਾ ਵਿਸਥਾਰ ਕੱਢ ਕੇ ਹੁਣ ਤੱਤ ਕੱਢਿਆ ਕਿ ਵਾਹਿਗੁਰੂ ਦੇ ਨਾਮ ਦੇ ਤੁਲ ਕੁਝ ਵੀ ਨਹੀਂ ਹੋ ਸਕਦਾ। ਪਰਮੇਸ਼ਰ ਦੇ ਨਾਮ ਦੇ ਸਮਾਨ ਕੋਈ ਵੀ ਐਸਾ ਕਰਮ ਨਹੀਂ ਹੈ ਜੋ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸੰਸਾਰ ਦੇ ਅੰਦਰ ਕਰਨਾ ਹੈ। ਜੇ ਪੂਜਾ ਕਰਨੀ ਹੈ ਤੇ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਨਾਮ ਤੋਂ ਬਿਨਾਂ ਪੂਜਾ ਵੀ ਨਹੀਂ ਕਦੇ ਕੀਤੀ ਜਾ ਸਕਦੀ। ਭਾਵੇਂ ਲੱਖਾਂ ਵਾਰ ਕੋਈ ਯਤਨ ਕਰ ਲਵੇ, ਜੇ ਪੂਜਾ ਕਰਨੀ ਹੀ ਹੈ ਤਾਂ ਅਕਾਲ ਦੀ ਕਰੇ। ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਕਿਉਂਕਿ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ ਵੀ ਕਦੇ ਪੂਜਾ ਕੀਤੀ ਹੋਈ ਸਫਲੀ ਨਹੀਂ ਹੋ ਸਕਦੀ। ਰਾਮ ਦਿਆਰ ਸੁਨ ਦੀਨ ਬੇਨਤੀ। ਹੇ ਰਮੇ ਹੋਏ ਦਇਆ ਦੇ ਕਰ ਪਿਆਰੇ ਪ੍ਰਮਾਤਮਾ, ਅਸੀਂ ਦੀਨ ਹੋ ਕੇ ਨਿਮਰਤਾਵਾਨ ਹੋ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਾਂ। ਹੇ ਵਾਹਿਗੁਰੂ ਜੀ ਸਾਡੀ ਬੇਨਤੀ ਸੁਣੋ। ਦੇਹੋ ਦਰਸ ਨੈਣ ਪੇਖੋ, ਜਨ ਨਾਨਕ ਨਾਮ ਇਸ਼ਟ ਲਾਗੇ। ਹੇ ਮਹਾਰਾਜ ਆਪਣੇ ਦੀਦਾਰ ਸਾਨੂੰ ਬਖਸ਼ੋ, ਇਹਨਾਂ ਨੇਤਰਾਂ ਦੇ ਨਾਲ ਤੁਹਾਡੇ ਅਸੀਂ ਦਰਸ਼ਨ ਕਰ ਸਕੀਏ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ ਔਰ ਨਾਮ ਮਿਸ਼ਟ ਲਾਗੇ, ਕਿਉਂਕਿ ਤੁਹਾਡਾ ਨਾਮ ਸਾਨੂੰ ਮਿਸ਼ਟਾਨ ਭਰਿਆ ਮਿੱਠਾ ਲੱਗਦਾ ਹੈ, ਤੁਹਾਡਾ ਨਾਮ ਸਾਨੂੰ ਪਿਆਰਾ ਲੱਗਦਾ ਹੈ। ਇਸ ਲਈ ਹੈ ਵਾਹਿਗੁਰੂ ਜੀ ਆਪ ਐਸੀ ਕਿਰਪਾ ਕਰ ਦੇਵੋ, ਤੁਹਾਡਾ ਨਾਮ ਸਾਡੇ ਮਨ ਨੂੰ ਹਰ ਸਮੇਂ ਮਿੱਠਾ ਪਿਆਰ ਭਰਿਆ ਲੱਗਣਾ ਕਰੇ, ਜਿਸ ਨਾਮ ਨੂੰ ਜਪ ਕੇ ਮਹਾਰਾਜ ਆਪ ਜੀ ਦੇ ਦੀਦਾਰ ਅਸੀਂ ਕਰ ਸਕੀਏ। ਸਾਰਗ ਮਹੱਲਾ ਪੰਜਵਾ। ਰਾਮ 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 ਜਾਪ ਰਮਤ ਰਾਮ ਸਹਾਈ। ਜੋ ਅਕਾਲ ਪੁਰਖ ਪਰਮਾਤਮਾ ਹਰ ਇੱਕ ਜੀਵ ਦੇ ਅੰਦਰ ਰਮਿਆ ਹੈ, ਜਿਹੋ ਜਿਹੇ ਸੁਭਾਅ ਦਾ ਕਿਸੇ ਨੇ ਪਰਮਾਤਮਾ ਨੂੰ ਬਣਾਇਆ, ਉਹ ਜਿਹਾ ਸੁਭਾਅ ਰੂਪ ਹੋ ਕੇ ਪਰਮਾਤਮਾ ਵਰਤ ਰਿਹਾ ਹੈ ਹਰ ਇੱਕ ਜੀਵ ਦੇ ਅੰਦਰ। ਜਿਵੇਂ ਰੰਗਾਂ ਰੰਗਾਂ ਦੀ ਦੁਨੀਆ ਨੂੰ, ਸ੍ਰਿਸ਼ਟੀ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ, ਜਿੰਨੇ ਵੀ ਰੰਗ ਹਨ, ਜਿੰਨੇ ਵੀ ਸਵਾਦ ਨੇ, ਜਿੰਨੇ ਰੂਪ, ਜਿੰਨੀਆਂ ਰੇਖਾਵਾਂ ਨੇ, ਸਭ ਰੂਪ ਰੇਖਾਵਾਂ ਰੰਗਾਂ ਸਭ ਸੰਸਾਰ ਦੇ ਸਵਾਦਾਂ ਰੂਪ ਹੋ ਕਰਕੇ ਪਰਮਾਤਮਾ ਵਰਤ ਰਿਹਾ ਹੈ ਪਰਮਾਤਮਾ ਦੀ ਹੀ ਸ਼ਕਤੀ ਹੈ। ਚਾਹੇ ਕੋਈ ਕੌੜੇ ਸੁਭਾਅ ਦਾ ਹੈ, ਚਾਹੇ ਕੋਈ ਨਿਮਰਤਾਵਾਨ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਰਾਮ ਰਾਮ ਜੋ ਰਮਿਆ ਹੋਇਆ ਪਰਮਾਤਮਾ ਹੈ,
ਉਸ ਰਮੇ ਹੋਏ ਵਾਹਿਗੁਰੂ ਨੂੰ ਜੋ ਰਾਮ ਦੀ ਤਰ੍ਹਾਂ, ਬਾਗ ਦੀ ਤਰ੍ਹਾਂ ਆਨੰਦ ਦੇਣ ਵਾਲਾ ਹੈ। ਹਜ਼ੂਰ ਕਹਿੰਦੇ ਰਮਤ ਰਾਮ ਸਹਾਈ, ਵਾਹਿਗੁਰੂ ਜੀ ਦਾ ਜਾਪ ਕਰਿਆ ਕਰ, ਕਿਉਂਕਿ ਰਮਿਆ ਹੋਇਆ ਪ੍ਰਮਾਤਮਾ ਹੀ ਲੋਕ ਪਰਲੋਕ ਦੇ ਵੀ ਸਾਡਾ ਸਹਾਇਕ ਹੋਣ ਵਾਲਾ ਹੈ। ਜਿਵੇਂ ਮਾਤਾ ਦੇ ਗਰਭ ਦੇ ਵੀ ਸਹਾਇਕ ਹੋਇਆ ਸੀ, ਇਸੇ ਤਰ੍ਹਾਂ ਪਰਮੇਸ਼ਰ ਦੇ ਦਰ ਤੇ ਪਰਲੋਕ ਰਸਤੇ ਵੀ ਵਾਹਿਗੁਰੂ ਸਾਡਾ ਸਹਾਇਕ ਹੋਣ ਵਾਲਾ ਹੈ। ਉਸ ਪਰਮਾਤਮਾ ਤੋਂ ਬਿਨਾਂ ਕੋਈ ਦੂਸਰਾ ਸਾਡਾ ਸੱਚਾ ਸਹਾਇਕ ਨਹੀਂ ਹੋ ਸਕਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਸੰਤਨ ਕੈ ਚਰਨ ਲਾਗੇ, ਕਾਮ ਕ੍ਰੋਧ ਲੋਭ ਤਿਆਗੇ। ਜਿਹੜੇ ਗੁਰਮੁਖ ਪਿਆਰੇ ਵਡਭਾਗੇ ਪੁਰਸ਼ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਚਰਨੀ ਲੱਗੇ ਨੇ, ਉਹਨਾਂ ਨੇ ਕਾਮ ਕ੍ਰੋਧ ਲੋਭ ਤਿਆਗੇ, ਇਹ ਪ੍ਰਬਲ ਵਿਕਾਰ ਉਹਨਾਂ ਦੇ ਤਿਆਗ ਦਿੱਤੇ ਹਨ। ਗੁਰ ਗੋਪਾਲ ਭਏ ਕਿਰਪਾਲ, ਲਬਦ ਆਪਣੀ ਪਾਈ। ਜੋ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਿਥਵੀ ਪਾਲਕ ਸਤਿਗੁਰੂ ਜੀ ਹਨ, ਇਹਨਾਂ ਨੇ ਜਦੋਂ ਕਿਰਪਾ ਕੀਤੀ ਹੈ, ਗੁਰ ਗੋਪਾਲ ਭਏ ਕਿਰਪਾਲ, ਕਿਰਪਾ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਬਦ ਆਪਣੀ ਪਾਈ, ਜੋ ਆਤਮਿਕ ਜੀਵਨ ਸੀ ਨਾ, ਫਿਰ ਤਾਂ ਇਹ ਲੱਭਦਿਆਂ ਇਸ ਨੂੰ ਪ੍ਰਾਪਤ ਕੀਤਾ ਹੈ। ਆਪਣੇ ਮਨ ਦੀ ਪਹਿਚਾਣ ਕੀਤੀ ਹੈ ਕਿ ਮੇਰਾ ਜੋ ਮਨ ਹੈ, ਇਹ ਜੋ ਸਾਡੇ ਅੰਦਰ ਅੰਸ਼ ਹੈ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਅੰਸ਼ ਹੈ। ਇਹ ਮਨਾ ਤੂੰ ਪਰਮਾਤਮਾ ਦਾ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤਿ ਰੰਗ ਮਾਣ। ਗੁਰਮਤਿ ਦੇ ਦੁਆਰਾ ਸਤਿਗੁਰੂ ਜੀ ਜਿਨ੍ਹਾਂ ਤੇ ਕਿਰਪਾਲਤਾ ਕਰ ਦਿੰਦੇ ਹਨ, ਹਜ਼ੂਰ ਕਹਿੰਦੇ ਹਨ ਉਹ ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕੇ ਪ੍ਰਬਲ ਵਿਕਾਰਾਂ ਦਾ ਤਿਆਗ ਕਰ ਦਿੰਦੇ ਹਨ। ਵਿਕਾਰਾਂ ਦਾ ਤਿਆਗ ਹੋਣੇ ਕਰਕੇ ਫਿਰ ਪਿਆਰੇ ਪਰਮਾਤਮਾ ਦੇ ਸਰੂਪ ਨੂੰ ਲੱਭ ਲੈਂਦੇ ਹਨ। ਬਿਨਸੇ ਭ੍ਰਮ ਮੋਹ ਅੰਧ ਟੂਟੇ, ਮਾਇਆ ਕੇ ਬੰਧ। ਬਿਨਸੇ ਭ੍ਰਮ ਮੋਹ ਅੰਧ ਟੂਟੇ, ਮਾਇਆ ਕੇ ਬੰਧ। ਕਹਿੰਦੇ ਉਹਨਾਂ ਗੁਰਮੁਖ ਪਿਆਰਿਆਂ ਦੇ ਜਿਹੜੇ ਮਤ ਦੇ ਪਏ ਹੋਏ ਜਿਹੜੇ ਭਰਮ ਸਨ, ਉਹ ਵੀ ਬਿਨਸ ਗਏ ਨੇ। ਜਗਤ ਦੇ ਪਦਾਰਥਾਂ ਦੀ ਮੋਹ ਮਮਤਾ ਸੀ ਔਰ ਅਗਿਆਨਤਾ ਦੇ ਜਿਹੜਾ ਅੰਧ ਹਨੇਰਾ ਸੀ, ਸਭ ਟੁੱਟ ਜਾਣਾ ਕੀਤਾ ਹੈ। ਪੂਰਨ ਸਰਬਤਰ ਠਾਕੁਰ ਨਹਿ ਕੋ ਬਹਿਰਾਈ। ਪੂਰਨ ਸਰਬਤਰ ਠਾਕੁਰ ਨਹਿ ਕੋ ਬਹਿਰਾਈ। ਤੇ ਪ੍ਰਮਾਤਮਾ ਜੋ ਸਰਬਤਰ ਸਰਬੱਗ ਜੀਵਾਂ ਦੇ ਅੰਦਰ ਵਰਤ ਰਿਹਾ ਹੈ, ਹੁਣ ਕੇਵਲ ਪਰਮਾਤਮਾ ਹੀ ਦਿਸਦਾ ਹੈ। ਨਹਿ ਕੋ ਬਹਿਰਾਈ, ਤੇ ਕਿਸੇ ਨਾਲ ਹੁਣ ਵੈਰ ਭਾਵਨਾ ਨਹੀਂ ਰਹੀ ਮਨ ਦੇ ਵਿੱਚ। ਕੋਈ ਹੁਣ ਵੈਰੀ, ਕੋਈ ਦੁਸ਼ਮਣ ਨਹੀਂ ਦੱਸਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ। ਜਿੰਨਾ ਵੀ ਸੰਸਾਰ ਦਾ ਪਸਾਰਾ ਹੈ, ਕੇਵਲ ਬ੍ਰਹਮ ਹੀ ਨਜ਼ਰ ਆਉਣਾ ਕੀਤਾ। ਕਿਉਂਕਿ ਜਦੋਂ ਕਿਸੇ ਪ੍ਰਤੀ ਵੈਰ ਭਾਵਨਾ ਨਾ ਰਹਿਣਾ ਕੀਤੀ, ਸਭਨਾਂ ਦੇ ਨਾਲ ਮਿੱਤਰਤਾ, ਪਰਮੇਸ਼ਰ ਵਾਹਿਗੁਰੂ ਦੇ ਅੰਸ਼ ਜਾਣ ਕੇ ਜਦੋਂ ਸਭ ਜੀਵਾਂ ਦੇ ਅੰਦਰ ਰੱਬ ਦਿਸਣ ਲੱਗ ਪਿਆ, ਭਲਿਆਂ ਬੁਰਿਆਂ ਵਿੱਚ ਪਰਮਾਤਮਾ ਦਿਸਣ ਲੱਗ ਪਿਆ, ਫਿਰ ਵੈਰ ਭਾਵਨਾ ਖਤਮ ਹੋ ਜਾਂਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਸਰਬੱਤਰ ਮਾਲਕ ਵਾਹਿਗੁਰੂ ਨੂੰ ਦੇਖ ਕਰਕੇ ਸਭ ਜੀਵਾਂ ਦੇ ਪ੍ਰਤੀ ਜਿਹੜੀ ਵੈਰ ਭਾਵਨਾ ਸੀ ਮਿਟ ਗਈ ਹੈ। ਸੁਆਮੀ ਸੋ ਪ੍ਰਸੰਨ ਭਏ, ਜਨ ਮਰਨ ਦੁਖ ਗਏ। ਜਦੋਂ ਮਾਲਕ ਵਾਹਿਗੁਰੂ ਜੀ ਸਾਡੇ ਤੇ ਪ੍ਰਸੰਨ ਹੋਏ ਨੇ, ਤਾਂ ਫਿਰ ਜੰਮਣ ਮਰਨ ਦੇ ਰਾਗ ਦਵੈਸ਼ ਰੂਪੀ ਐਸੇ ਦੁੱਖ ਸਾਡੇ ਹਿਰਦੇ ਵਿੱਚੋਂ ਚਲੇ ਗਏ ਹਨ। ਸੰਤਨ ਕੈ ਚਰਨ ਲਾਗ, ਨਾਨਕ ਗੁਣ ਗਾਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਚਰਨੀ ਲੱਗ ਕੇ ਗੁਣਵਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਆ ਹੈ। ਜਦੋਂ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਨ ਕੀਤਾ ਹੈ ਸੱਚੀ ਸੰਗਤ ਵਿੱਚ ਮਿਲ ਕੇ, ਤਾਂ ਉਹ ਪਿਆਰੇ ਪਰਮਾਤਮਾ ਨੇ ਪ੍ਰਸੰਨ ਹੋ ਕੇ ਜਨਮ ਮਰਨ ਦੁੱਖ ਗਏ, ਜਗਤ ਦੇ ਜੰਮਣ ਮਰਨ ਦੇ ਦੁੱਖਾਂ ਨੂੰ ਸਾਨੂੰ ਨਿਵਰਤ ਕਰ ਦਿੱਤਾ ਹੈ। ਬਾਰ-ਬਾਰ ਗਰਭ ਦੀਆਂ ਜੂਨਾਂ ਵਿੱਚ ਪੈਣਾ ਪਰਮਾਤਮਾ ਨੇ ਖਹਿੜਾ ਛੁਡਾ ਦਿੱਤਾ ਹੈ। ਵਾਹਿਗੁਰੂ ਜੀ ਦੇ ਗੁਣਾਂ ਨੂੰ ਉਚਾਰਨ ਕਰਨੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸੁਆਮੀ ਸੋ ਪ੍ਰਸੰਨ ਭਏ, ਜਨਮ ਮਰਨ ਦੁਖ ਗਏ। ਸੰਤਨ ਕੈ ਚਰਨ ਲਾਗ, ਨਾਨਕ ਗੁਣ ਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।